ਸਤਿ ਸ਼੍ਰੀ ਅਕਾਲ, अस्सलाम वालेकुम। मैं थोड़ी होस्ट अलीना, तुसी वेख रहे हो इंडोस टीवी आस्ट्रेलिया। प्रोग्राम लेंदे पंजाब दे रंग विच जी आयां नूं। नाज़रीन, साडे अज दे मेहमान संगीत दे विच एक बहुत वड्डा नाम, जिन्हां ने इंडिया ते पाकिस्तान दोनों दे विच अपनी गायकी दे नाल अपना लोहा मनवाया ते अपने संगीत नूं एक नवीं पहचान दित्ती है। तेरे बिन नहीं लगदा दिल मेरा टोलना, हाय तेरे बिन नहीं लगदा दिल मेरा टोलना, मोरा पिया अरे छला इंडिया तो आया वे जिंदड़ी नू कम ते लाया, ओ दिल नू खिचदी माया, रात दिन टैक्सी चलांदा। I am Dali Shar Sona Munda. Yeah. Vastina na khari band, wala istina na khari band. Bamba and we wal bid bi har banegi. Or bada istina di kara, bada bada istina di kara. Yeah. अस्सलाम वालेकुम अली, वालेकुम सलाम किवें हो तुसी? जी अलहमदुलिल्लाह मैं बहुत वधिया ਤੁਹਾਡੇ ਸਾਹਮਣੇ। ਤੁਸੀਂ ਸੁਣਾਓ, ਤੁਸੀਂ ਠੀਕ? अल्लाह दा शुक्र, मैं ठीक वधिया। तुसी हो पर तुसी लगदा काफ़ी वेट लूज कर लिया इन्हां हालात च। मैं एक्चुअली थोड़ा जिहा दसना चाहांगा, बैक टू बैक मसरूफियत इन्नी ज़्यादा चल रही माशाल्लाह। मेरे को 5 ਤੋਂ 6 नवे गाने आ रहे, नींद पूरी नहीं हो रही, खाना टाइम ब टाइम, इस करके वेट लॉस काफ़ी मैं कर चुके हैं ते लेकिन अलहमदुलिल्लाह हुण आहिस्ता आहिस्ता चूँकि नींद पूरी रूटीन ते आ रहे तुसी, रूटीन ते आ रहे हैं अलहमदुलिल्लाह। सही। होर सुनाओ कि मतलब तुहाडी मसरूफियत है अजकल ऑनगोइंग टाइम की चल रहा जी है? बिल्कुल मसरूफियत मैं चूँकि दस चुके हैं एड़ा मेरा वेट लॉस होना, ਇਹਦੀ भी यही वजह सी कि मैं थोड़ा जिहा बैक टू बैक बिजी ਰਿਹਾ। एक छोटी जी सी आर्ट मूवी भी की सी, ਉਹਦੇ ਨਾਲ ਅਸੀਂ कह लो कि ਜਿਹੜਾ ਮੇਰੇ 5 ਤੋਂ 6 ਵਿੱਚ ਉਰਦੂ ਗਾਣੇ ਨੇ, ਵਿੱਚ ਭੰਗੜਾ ਨੰਬਰ ਨੇ, ਵਿੱਚ ਪੰਜਾਬੀ ਗਾਣੇ ਨੇ, ਸੈਡ ਸੌਂਗਸ ਨੇ ਤੇ ਮਾਸ਼ਾਅੱਲਾ। ਹਾਂਜੀ ਬਿਲਕੁਲ, ਮੈਂ ਨਾਲੇ ਜਿਹੜੇ ਵੀਵਰਸ ਨੇ ਦੱਸਣਾ ਉਹਨਾਂ ਨੂੰ ਚਾਹਾਂਗਾ ਕਿ 6 ਤੋਂ 7 ਗਾਣੇ ਉਹਨਾਂ ਦੇ ਆਡੀਓ ਕੰਪਲੀਟ ਨੇ, 1-2 ਦੇ ਵੀਡੀਓਜ਼ ਬਣ ਗਏ ਨੇ, 4 5 6 ਵੀਡੀਓਜ਼ ਇਨਸ਼ਾਅੱਲਾ ਬੈਕ ਟੂ ਬੈਕ ਬਣਨਗੇ ਤੇ ਮੈਂ ਆਪਣੇ ਅਲੀ ਸ਼ੇਰ ਆਫੀਸ਼ੀਅਲ ਚੈਨਲ ਤੋਂ ਉਹਨਾਂ ਨੂੰ ਅਪਲੋਡ ਕਰਾਂਗਾ ਤੇ ਮੈਂ ਵੀਵਰਸ ਨੂੰ ਕਹਾਂਗਾ ਤੁਹਾਡੇ ਇਸ ਚੈਨਲ ਦੀ ਸਾਥ ਨਾਲ ਕਿ ਉਹ ਜ਼ਰੂਰ ਦੇਖਣ ਤੇ ਉਹਨਾਂ ਨੂੰ ਸ਼ੇਅਰ ਵੀ ਕਰਨ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਨ। ਅਲੀ, ਸਭ ਤੋਂ ਪਹਿਲੇ ਤੇ ਤੁਹਾਨੂੰ ਕਾਂਗਰਸ ਹੁਣ ਤੱਕ ਜਿੰਨਾ ਤੁਸੀਂ ਮਾਸ਼ਾਅੱਲਾ ਅਚੀਵ ਕਰ ਚੁੱਕੇ ਹੋ ਉਹ ਲਈ, ਤੇ ਮੈਂ ਤੁਹਾਡੇ ਕੋਲ ਪੁੱਛ ਰਹੀ ਸੀ ਕਿ ਤੁਸੀਂ ਜਿੱਦਾਂ ਤੁਸੀਂ ਮਾਸ਼ਾਅੱਲਾ ਸਟਾਰਟ ਕੀਤਾ ਫਰਸਟ ਸਾਰੇਗਾਮਾਪਾ ਤੋਂ, ਉਸ ਤੋਂ ਬਾਅਦ ਰਿਐਲਿਟੀ ਸ਼ੋਅ ਤੋਂ ਤੁਸੀਂ ਖੁਦ ਇੱਕ ਐਜ਼ ਅ ਸਿੰਗਰ ਆਏ, ਉਸ ਤੋਂ ਬਾਅਦ ਤੁਸੀਂ ਪਲੇਬੈਕ ਕੀਤਾ ਤੁਹਾਡੀ ਆਪਣੇ ਐਲਬਮਸ, ਤੇ ਇਸ ਸਾਰੀ ਸਟਰਗਲ ਨੂੰ ਤੁਸੀਂ ਇਸ ਸਕਸੈਸ ਨੂੰ ਆਪਣੇ ਅਲਫਾਜ਼ 'ਚ ਕਿੱਦਾਂ ਡਿਫਾਈਨ ਕਰੋਗੇ? ਐਕਚੁਅਲੀ ਮੈਂ ਹਰ ਚੀਜ਼ ਨੂੰ ਮਨਸੂਬ ਅੱਲਾ ਦੀ ਜ਼ਾਤ ਨਾਲ ਕਰਦਾ। ਸਹੀ ਕਿ ਉਹਦੇ ਫੈਸਲੇ ਨੇ, ਉਹਦੀ ਮਿਹਰਬਾਨੀ ਹੈ ਅੱਛਾ। ਕਿ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਵੀ ਚੀਜ਼ਾਂ ਵਾ ਉਹ ਪ੍ਰੀ ਪਲਾਨ ਨੇ ਉਸ ਮਾਲਿਕ ਦੀ ਬਾਤ। ਸਾਨੂੰ ਹਾਂ ਮਿਹਨਤ ਕਰਨੀ ਪੈਂਦੀ, ਹਾਂਜੀ ਅਸੀਂ ਮਿਹਨਤ ਕਰਾਂਗੇ ਤੇ ਲੇਕਿਨ ਇਹ ਹੈ ਕਿ ਇਹ ਸਟਰਗਲ ਤੇ ਮੈਂ ਕੀਤੀ ਇਹ 'ਚੋਂ ਮੈਂ ਗੁਜ਼ਰਿਆ, ਹਾਂਜੀ। ਲੇਕਿਨ ਇਹ ਹੈ ਕਿ ਉਸ ਪਾਕਜ਼ਾਤ ਦੀ ਬੜੀ ਮਿਹਰਬਾਨੀ ਕਿ ਉਹਨਾਂ ਨੇ ਮੈਨੂੰ ਇਸ ਇੰਨੀ ਪਾਵਰ ਦਿੱਤੀ। ਉਹਦੇ ਨਾਲ ਮੇਰੇ ਮਾਂ-ਬਾਪ, ਮੇਰੇ ਦੋਸਤ ਅਹਿਬਾਬ, ਮੇਰੇ ਉਹ ਅਜ਼ੀਜ਼ੋ ਅਕਾਰਬ ਜਿਹੜੇ ਮੇਰੇ ਬਾਜ਼ੂ ਬਣੇ, ਹਾਂਜੀ, ਜਿਨ੍ਹਾਂ ਨੇ ਜੀ ਬਿਲਕੁਲ ਜਿਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ ਤੇ ਇਹ ਸਟਰਗਲ ਦਾ ਉਹ ਬਹੁਤ ਮੈਂ ਚਾਹਾਂਗਾ ਇਹ ਸਾਰਾ ਕ੍ਰੈਡਿਟ ਉਹਨਾਂ ਨੂੰ ਹੀ ਹੈ। ਤੇ ਬਸ ਦੁਆਵਾਂ, ਐਕਚੁਅਲੀ ਹਰ ਚੀਜ਼ ਦਾ ਕਨੈਕਟ ਦੁਆ ਨਹੀਂ ਹੈ, ਲੇਕਿਨ ਸਾਡਾ ਜਿਹੜਾ ਕੰਮ ਹੈ ਸਿੰਗਿੰਗ ਕਹਿ ਲਓ ਜਾਂ ਕੋਈ ਵੀ ਆਰਟਿਸਟਿਕ ਕੰਮ ਜਿਹੜਾ ਵੀ ਹੈ ਉਹ ਡਾਇਰੈਕਟਲੀ ਦੁਆਵਾਂ ਤੇ ਹੀ ਡਿਪੈਂਡ ਕਰਦਾ। ਠੀਕ ਆ, ਤੇ ਬਸ ਇਹ ਹੀ ਸਹੀ। ਤੇ ਅਲੀ, ਤੁਸੀਂ ਸਿੰਗਿੰਗ ਦੇ ਨਾਲ ਡਿਫਰੈਂਟ ਮਤਲਬ ਲੋਕ ਨੇ ਅੱਜ ਕੱਲ੍ਹ ਦੇ ਸਿੰਗਰ ਜਿਹੜੇ ਐਵੇਂ ਕੋਈ ਕਹਿ ਦਿੰਦੇ ਕਿ ਉੱਠ ਕੇ ਬਣ ਜਾਂਦਾ ਜਾਂ ਜੋ ਵੀ ਹੈ, ਤੁਸੀਂ ਸਿੰਗਿੰਗ ਨੂੰ ਇੱਕ ਪ੍ਰੋਪਰ ਸਿੱਖਿਆ ਹੈ, ਰਿਆਜ਼ ਕੀਤੇ ਆ, ਇੱਕ ਤਪੱਸਿਆ ਤੋਂ ਗੁਜ਼ਰ ਕੇ ਹੁਣ ਤੁਸੀਂ ਇਸ ਮੁਕਾਮ 'ਤੇ ਆਏ ਆ, ਤੇ ਤੁਹਾਡੇ ਖਿਆਲ 'ਚ ਰਿਆਜ਼ ਨੂੰ ਕਿਵੇਂ ਮਤਲਬ ਕਿ ਹੈ ਕਿ ਰਿਆਜ਼ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਆ, ਸਿੱਖਣਾ ਕਿੰਨਾ ਇੰਪੋਰਟੈਂਟ ਆ? ਐਕਚੁਅਲੀ ਮੈਂ ਸਿੰਗਿੰਗ ਨੂੰ ਲੈ ਕੇ ਕੁਝ ਮੀਨਸ ਤਲਖ ਗੱਲਾਂ ਕਰਾਂਗਾ ਤੇ ਲੱਗੇਗਾ ਕਿ ਪਤਾ ਨਹੀਂ ਮੈਂ ਕੀ ਗੱਲ ਕਰ ਰਿਹਾ। ਮੇਰੇ ਖਿਆਲ ਨਾਲ ਰਿਆਜ਼ ਇੰਨਾ ਜ਼ਰੂਰੀ ਆ ਜਿਵੇਂ ਇੱਕ ਬੋਡੀ ਲਈ ਆਕਸੀਜਨ ਜ਼ਰੂਰੀ ਹੈ। ਹਾਂਜੀ, यानी तुसीं देखो कि लता मंगेशकर जी, मैडम नूर जहां अल्लाह पाक उन्होंने कोई रहमत करे, खान साहब नुसरत या बड़े नाम, उन्होंने अपनी आखिरी साह तक रियाज नहीं छड्डिया। और एक काम इन्ना मुश्किल है कि जनाब खान साहब उस्ताद सलामत अली खान बिल्कुल अपने आखिरी लम्हात ते सन, तो उन्होंने कहना सी कि जदों मैनूं समझ आने लगी उदों मैं इस दुनिया तो जा रहा। अच्छा, मीनस ये है कि रियाज बहुत ਜ਼ਰੂਰੀ ਹੈ ਔਰ ਡੇਲੀ, ਔਰ ਇਹਦੀ ਟਾਈਮਿੰਗ ਹੈ ਆਸਤਾ ਆਸਤਾ ਇਹਦੀ ਡੋਜ਼ਿਸ, ਇਹਦੇ ਫੇਜ਼ਿਸ ਵੱਧਦੇ ਰਹਿੰਦੇ ਆ ਤੇ ਇਨਸਾਨ ਨੂੰ ਜਿੰਨੀ ਸਿੰਗਿੰਗ ਦੀ ਸਮਝ ਆਉਂਦੀ ਉਹ ਉਹਨਾਂ ਨਾਲ ਉਹਦੇ 'ਚ ਡੁੱਬਦਿਆਂ ਹੋਇਆਂ ਹੋਰ ਆਪਣਾ ਰਿਆਜ਼ ਬਿਹਤਰ ਕਰਦਾ। ਤੇ ਮੇਰੇ ਖਿਆਲ ਨਾਲ ਰਿਆਜ਼ ਇਹਦੀ ਇਹ ਬੜੀ ਅੱਛੀ ਡੈਫੀਨੇਸ਼ਨ ਹੈ ਕਿ ਆਕਸੀਜਨ ਜਿੰਨਾ ਹੀ ਤੁਸੀਂ ਇੰਪੋਰਟੈਂਟ ਹੈ ਤੋਂ ਹਾਂਜੀ ਬਿਲਕੁਲ ਦੂਰ ਨਹੀਂ ਜਾ ਸਕਦੇ। ਐਗਜ਼ੈਕਟਲੀ, ਸਹੀ। ਤੇ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਜਿੱਦਾਂ ਤੁਸੀਂ ਇਨ ਹੁੰਦੇ ਆ ਉੱਦਾਂ ਇਹਦੀ ਟਾਈਮਿੰਗ ਵੀ ਵੱਧਦੀ ਰਹਿੰਦੀ ਆ। ਤੇ ਤੁਹਾਡੇ ਖਿਆਲ 'ਚ ਰਿਆਜ਼ ਦੀ ਕਿੰਨੀ ਟਾਈਮਿੰਗ ਰੱਖਣੀ ਚਾਹੀਦੀ ਆ? ਇੱਕ
ਇੱਕ ਬੰਦੇ ਨੂੰ ਜਿਹੜਾ ਸਟਾਰਟ ਕਰਨਾ ਚਾਹ ਰਿਹਾ ਹੈ ਜਾਂ ਜਿਹੜਾ ਇਨ ਹੋ ਰਿਹਾ ਵਾ? ਐਕਚੁਅਲੀ ਇਹਦੇ 'ਚ ਇਹ ਹੈ ਕਿ ਯਾਨੀ ਮੀਨਸ ਜਿਵੇਂ ਇੱਕ ਬੱਚਾ ਪੈਦਾ ਹੁੰਦਾ ਤੇ ਅਸੀਂ ਉਹਨੂੰ ਪੈਦਾ ਹੁੰਦਿਆਂ ਗੋਸ਼ਤ ਥੋੜੀ ਨਾ ਦੇ ਦੇਣਾ ਨਾ, ਮਤਲਬ ਉਹ ਚੀਜ਼ਾਂ ਸਟੈਪ ਬਾਏ ਸਟੈਪ ਨੇ। ਇਹਦਾ ਦੌਰਾਨੀਆ ਪਹਿਲੇ ਕਹਿ ਲਓ ਕਿ ਤੁਹਾਡੇ ਆਪਣੇ ਤੇ ਹੈ ਕਿ ਤੁਸੀਂ ਇਹਨੂੰ ਯਾਨੀ ਕਿ 10 ਤੋਂ 15 ਤੋਂ 20 ਮਿੰਟ ਆ, ਫਿਰ 1 ਘੰਟਾ, ਫਿਰ 2 ਘੰਟੇ, ਫਿਰ ਰਿਆਜ਼ ਕਰਨ ਵਾਲੇ ਜਿਹੜੇ 4-4 8-8 ਘੰਟੇ ਵੀ ਰਿਆਜ਼ ਕਰਦੇ ਆ। ਤੇ ਉਹ ਤੁਹਾਡੀ ਸਮਝ ਤੇ ਆ ਔਰ ਤੁਹਾਡੇ ਰਿਆਜ਼ ਕਰਨ ਤੇ ਤੁਹਾਡੇ ਉਸਤਾਦ ਟੀਚਰ ਤੇ ਆ, ਉਹ ਦੇਖੇਗਾ ਕਿ ਤੁਹਾਨੂੰ ਕਿੰਨਾ ਰਿਆਜ਼ ਕਰਵਾਉਣਾ ਚਾਹੀਦਾ, ਤੁਹਾਡੇ ਵੋਕਲ ਕਾਰਡਸ ਕਿਸ ਤਰ੍ਹਾਂ ਦੇ ਨੇ, ਕਿਉਂਕਿ ਹਰ ਬੰਦੇ ਨੂੰ ਅੱਲਾਹ ਪਾਕ ਦੀ ਜ਼ਾਤ ਨੇ ਯੂਨੀਕ ਬਣਾਇਆ, ਮੁਨਫਰਦ ਬਣਾਇਆ, ਹਰ ਬੰਦਾ ਡਿਫਰੈਂਟ ਹੈ। ਜੀ ਹਾਂਜੀ। ਇਸ ਤਰ੍ਹਾਂ ਨਹੀਂ ਉਹਦੇ ਵੋਕਲ ਕਾਰਡਸ ਵੀ ਡਿਫਰੈਂਟ ਨੇ। ਹਾਂਜੀ। ਤੇ ਹਰ ਬੰਦਾ ਅਸੀਂ ਦੇਖਦੇ ਹਾਂ ਜਿਵੇਂ ਮਰੀਜ਼ ਨੂੰ ਦੇਖੀਦਾ ਨਾ ਕਿ ਇਹ ਪੇਸ਼ੈਂਟ ਇਹਦੇ ਲਈ ਕਿਹੜੀ ਦਵਾਈ ਹੈ, ਇਹਦੇ ਲਈ ਕਿਹੜੀ ਦਵਾ ਹੈ। ਸਹੀ। ਬਸ ਇਹ ਚੀਜ਼ ਹੈ, ਤੁਸੀਂ ਦੇਖਣਾ ਹੈ ਕਿ ਉਹਦੇ ਵੋਕਲ ਕਾਰਡਸ ਕਿਸ ਤਰ੍ਹਾਂ ਦੇ ਨੇ ਔਰ ਉਹਦੀ ਹਿੰਮਤ ਕਿੰਨੀ ਹੈ ਔਰ ਉਹਦਾ ਪੈਸ਼ਨ ਕਿੰਨਾ ਹੈ, ਉਸ ਲਿਹਾਜ਼ ਨਾਲ ਉਹਨੂੰ ਰਿਆਜ਼ ਦੀਆਂ ਡੋਜ਼ਸ ਵੱਧਦੀਆਂ ਨੇ। ਠੀਕ ਹੋ ਗਿਆ। ਤੇ ਅਲੀ ਸਕਸੈਸ ਵੀ ਇਦਾਂ ਹੀ ਆ ਕਿ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਉਨਾ ਹੀ ਤੁਸੀਂ ਅਚੀਵ ਕਰਦੇ ਹੋ। ਤੇ ਤੁਸੀਂ ਸਕਸੈਸ ਨੂੰ ਮਤਲਬ ਕਿ ਤਾਂ ਆਪਣੀ ਸਕਸੈਸ ਨੂੰ ਆਪਣੀ ਸਟਰਗਲ ਨਾਲ ਕਰਦੇ ਆ ਜ਼ਿਆਦਾ ਕਿ ਇਸ ਸਮਝਦੇ ਆ ਕਿ ਇਹ ਅੱਲਾਹ ਤਾਲਾ ਦੀ ਤਰਫੋਂ ਜ਼ਿਆਦਾ ਹੋ ਗਿਆ ਜਾਂ ਤੁਹਾਡੇ ਲਈ ਸਟੈਪ ਬਾਏ ਸਟੈਪ ਰਸਤੇ ਬਣਦੇ ਗਏ ਤੇ ਤੁਸੀਂ ਉਹਨਾਂ ਤੇ ਚੱਲ ਕੇ ਸਾਰਾ? ਐਕਚੁਅਲੀ ਇਹ ਦੋਵੇਂ ਚੀਜ਼ਾਂ ਮੇਰੇ ਖਿਆਲ ਨਾਲ ਲਾਜ਼ਮਨ ਮਲਜ਼ੂਮ ਨੇ। ਹਾਂਜੀ। ਪੈਰਲਲ ਚੱਲਦੀਆਂ ਨੇ ਦੋਵੇਂ ਚੀਜ਼ਾਂ। ਸਿਰਫ ਮਿਹਨਤ ਦੇ ਉੱਤੇ ਵੀ ਅਸੀਂ ਡਿਪੈਂਡ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੇ ਲੋग मेहनत करते हैं। सरकार अली अलैहिस्सलाम का मैं एक फरमान इसे कोट कराँगा। मौला फरमाते हैं अल्लाह से हमेशा मुकद्दर मांगो क्योंकि मैंने बहुत से अक्ल वाले मुकद्दर वालों के नीचे देखे हैं। सही। तो बात यह है कि मैं दसना चाहूँगा गल ये है कि ਜਿਹੜੇ मुकद्दर ने वो बिल्कुल उन्होंने पहले मंगना चाहिए, लेकिन अल्लाह की ज़ात कुरान च फरमाती कि मैं तेरे लिए वैसा हूँ जैसा तेरे गुमान में है। सही सही। यानी ਇਨਸਾਨ ਨੂੰ ਉਹ ਮਿਲਦਾ ਜਿਹਦੀ ਉਹ ਮਿਹਨਤ ਕਰਦਾ, ਵਸੀਲੇ ਉਹ ਹੀ ਬਣਾਉਂਦਾ, ਦੇਣਾ ਉਹਨੇ ਹੀ ਹੁੰਦਾ, ਫੈਸਲਾ ਉਹਦਾ ਹੀ ਹੁੰਦਾ, ਲੇਕਿਨ ਯੂ ਹੈਵ ਟੂ ਪੁੱਟ ਯੋਰਸੈਲਫ। ਐਗਜ਼ੈਕਟਲੀ। ਸਹੀ। ਇਹ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਹੋਗੇ ਯਾਨੀ ਇੱਕ ਰੋਟੀ ਆਈ ਹੈ ਤੁਹਾਡੇ ਸਾਹਮਣੇ ਹੈਗੀ, ਤੁਸੀਂ ਸਹੀ ਕਹੋਗੇ ਮੇਰੇ ਮੂੰਹ 'ਚ ਖੁਦ ਹੀ ਆ ਜਾਏ, ਤੇ ਐਸਾ ਨਹੀਂ ਹੋ ਸਕਦਾ, ਤੁਹਾਨੂੰ ਉਹਨੂੰ ਤੋੜਨਾ ਪਏਗਾ, ਥੋੜੀ ਸਟਰਗਲ। ਯਾਨੀ ਮਿਹਨਤ ਤੁਹਾਡੀ ਪਹਿਲੇ ਆ, ਲੇਕਿਨ ਇਹ ਹੈ ਕਿ ਮੁਕੱਦਰਾਂ ਦਾ ਵੀ ਪਾਰਟ ਹੈ ਵਾ, ਮੁਕੱਦਰਾਂ ਦਾ ਪਾਰਟ, ਯਾਨੀ ਦੋਵੇਂ ਚੀਜ਼ਾਂ ਬਿਲਕੁਲ ਪੈਰਲਲ ਆ। ਸਹੀ ਹੋ ਗਿਆ। ਸਹੀ ਹੋ ਗਿਆ। ਤੇ ਅਲੀ ਤੁਹਾਡਾ ਜਿਹੜਾ ਸਟਾਰਟ ਹੋਇਆ ਸੀਗਾ ਕੈਰੀਅਰ ਦਾ ਉਹ ਸਾਰੇਗਾਮਾ ਤੋਂ ਹੋਇਆ ਤੇ ਉਹ ਇੱਕ ਪਲੇਟਫਾਰਮ ਤੇ ਇੱਕ ਰਿਐਲਿਟੀ ਸ਼ੋਅ ਤੋਂ ਮਤਲਬ ਲੋਕਾਂ ਨੇ ਤੁਹਾਨੂੰ ਪਹਿਚਾਨਿਆ ਤੇ ਤੁਸੀਂ ਫੇਮ ਤੇ ਆਏ। ਤੁਹਾਡਾ ਕੀ ਖਿਆਲ ਹੈ ਕਿ ਆਪਣੇ ਮੁਲਕ 'ਚ ਇਦਾਂ ਦੇ ਪਲੇਟਫਾਰਮ ਨਾ ਹੋਣ ਦੀ ਵਜ੍ਹਾ ਤੋਂ, ਰਿਐਲਿਟੀ ਸ਼ੋਅ ਦੀ ਕਮੀ ਦੀ ਵਜ੍ਹਾ ਤੋਂ ਕਾਫੀ ਟੈਲੈਂਟ ਜ਼ਾਇਆ ਨਹੀਂ ਹੋ ਰਿਹਾ? ਐਗਜ਼ੈਕਟਲੀ। ਮੈਂ ਦੱਸਾਂ ਕਿ ਅਸੀਂ ਹੁਣ ਇੰਡੀਆ ਦੀ ਗੱਲ ਕਰਾਂਗੇ ਜੀ। ਯਕੀਨ ਕਰਨਾ ਕਿ ਮੈਨੂੰ ਇਹ ਗੱਲ ਕਰਦਿਆਂ ਬੜਾ ਦੁੱਖ ਹੋ ਰਿਹਾ। ਪਾਕਿਸਤਾਨ 'ਚ ਉਸ ਤਰੀਕੇ ਨਾਲ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ, ਉਸ ਤਰ੍ਹਾਂ ਦੇ ਲੋਕ ਨਹੀਂ ਹੈਗੇ ਜਾਂ ਉਸ ਤਰ੍ਹਾਂ ਦੇ ਮੌਕੇ ਨਹੀਂ ਹੈਗੇ, ਇਹ ਪਲੇਟਫਾਰਮ ਨਹੀਂ ਹੈਗੇ। ਤੇ ਬਹੁਤ ਸਾਰਾ ਟੈਲੈਂਟ ਔਰ ਇੰਨਾ ਜ਼ਿਆਦਾ ਟੈਲੈਂਟ, ਯਕੀਨ ਕਰਨਾ ਕਿ ਮੈਂ ਇੰਡੀਆ ਈਵਨ ਮੈਂ ਪੂਰੀ ਦੁਨੀਆ 'ਤੇ ਮਾਸ਼ਾਅੱਲਾ ਟਰੈਵਲ ਕਰਦੇ ਰਹੇ, ਕਨਸਰਟ ਕੀਤੇ, ਤੇ ਉਹਦੇ 'ਚ ਇਹੀ ਦੇਖਿਆ ਕਿ ਲੋਕ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਸਰਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਕੋਈ ਫਨਕਾਰ ਯਾਨੀ ਕਿਸੇ ਵੀ ਤਰ੍ਹਾਂ ਦਾ ਹੈ, ਕੋਈ ਸ਼ਾਇਰ ਹੈ, ਕੋਈ ਸਿੰਗਰ ਹੈ, ਕੋਈ ਅਦੀਬ ਹੈ, ਕੋਈ ਲਿਖਾਰੀ ਹੈ, ਸਮਥਿੰਗ ਜੋ ਵੀ, ਉਹ ਇੱਥੇ ਯਾਨੀ ਕਿ ਸੈਂਕੜਿਆਂ ਨਾਲ ਨਹੀਂ ਹਜ਼ਾਰਾਂ ਨਾਲ ਪਾਏ ਜਾਂਦੇ ਨੇ ਔਰ ਬੜੇ ਯਾਨੀ ਕਿ ਜਿਹਨੂੰ ਕਹਿੰਦੇ ਬਰੀਕ ਬੀਨ, ਸੁਲਝੇ, ਸੁਘੜ ਲੋਕ ਇੱਥੇ ਹੈ ਨੇ। ਲੇਕਿਨ ਉਹੀ ਗੱਲ ਮੌਕੇ ਨਾ ਹੋਣ ਦੇ, ਬਲਕਿ ਮੈਂ ਤੁਹਾਡਾ ਮਾਸ਼ਾਅੱਲਾ ਇੰਡੋਸ ਟੀਵੀ ਦੇਖਦਾ, ਤੁਸੀਂ ਬਹੁਤ ਸਾਰੇ ਜਿਹੜੇ ਡਿਜ਼ਰਵਿੰਗ ਆਰਟਿਸਟ ਨੇ ਜਿਨ੍ਹਾਂ ਨੂੰ ਹੁਣ ਕੋਈ ਨਹੀਂ ਪੁੱਛ ਰਿਹਾ ਹਾਲਾਤੋਂ ਤਵਾਰ ਦੀ ਵਜ੍ਹਾ ਤੋਂ, ਤੁਸੀਂ ਉਹਨਾਂ ਨੂੰ ਚਾਂਸ ਦੇ ਰਹੇ ਹੋ। ਬਹੁਤ ਸਾਰੇ ਮੈਂ ਐਸੇ ਆਰਟਿਸਟ ਦੇਖੇ ਨੇ ਜਿਨ੍ਹਾਂ ਨੂੰ ਉਹਨਾਂ ਵਿਚਾਰਿਆਂ ਨਾਲ ਇਹੀ ਗੱਲ ਹੈ, ਅਗਰ ਤੇ ਕਿਸੇ ਨੂੰ ਕੋਈ ਚਾਂਸ ਹੈ ਤੇ ਉਹਨੂੰ ਪ੍ਰੋਪਰ ਉਸ ਤਰੀਕੇ ਨਾਲ ਓਬਲਾਈਜ ਨਹੀਂ ਕੀਤਾ ਜਾ ਰਿਹਾ। ਹਾਂਜੀ। ਇੱਥੇ ਇਸ ਚੀਜ਼ ਦੀ ਈਵਨ ਅਸੀਂ ਜਦੋਂ ਇੰਡੀਆ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਉੱਥੇ ਸਰਾਹਿਆ ਜਾਂਦਾ ਹੈ, ਐਪਰੀਸ਼ੀਏਟ ਕੀਤਾ ਜਾਂਦਾ ਹੈ। ਯਾਨੀ ਫਨਕਾਰ ਨੂੰ ਉੱਥੇ ਮੈਂ ਕਹਿੰਦਾ ਅਗਰ ਕੋਈ ਸ਼ਾਹਰੁਖ ਖਾਨ ਜੀ ਨੇ ਜਾਂ ਸਲਮਾਨ ਜੀ ਨੇ ਜਾਂ ਆਮਿਰ ਖਾਨ ਨੇ ਜਾਂ ਆਰਟਿਸਟ ਦੀ ਕਦਰ ਹੈ, ਉਹ ਉੱਥੇ ਕਿਉਂ ਨੇ? ਕਿਉਂਕਿ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ। ਸ਼ਾਹਰੁਖ ਬੰਬੇ ਜਾਂ ਇੰਡੀਆ ਦੀ ਵਜ੍ਹਾ ਤੋਂ ਸ਼ਾਹਰੁਖ ਖਾਨ ਹੈ, ਉਹਨਾਂ ਦੀ ਅਗਰ ਮੈਂ ਗੱਲ ਫੋਲੋਇੰਗ ਦੀ ਵਜ੍ਹਾ ਤੋਂ, ਤੇ ਬਸ ਇੱਕ ਆਰਟਿਸਟ ਆ ਉਹਦੇ ਲਈ ਐਪਰੀਸੀਏਸ਼ਨ ਇੱਕ ਆਕਸੀਜਨ ਦਾ ਹੀ ਕੰਮ ਦਿੰਦੀ ਹੈ ਤੇ ਇਹ ਬਹੁਤ ਜ਼ਰੂਰੀ ਹੈ ਜਿਹਦਾ ਕਿ ਪਾਕਿਸਤਾਨ 'ਚ ਫੁਕਦਾਨ ਹੈ। ਸਹੀ। ਤੇ ਇਹ ਐਪਰੀਸੀਏਸ਼ਨ ਜ਼ਰੂਰੀ ਆ ਤੇ ਇਹਦੀ ਹੋਣਾ ਚਾਹੀਦਾ ਤੁਹਾਡੇ ਖਿਆਲ 'ਚ ਤਾਂ ਕਿ ਜਿਹੜਾ ਟੈਲੈਂਟ ਜ਼ਾਇਆ ਹੋ ਰਿਹਾ ਜਾਂ ਯੂਥ ਆ ਉਹ ਇਨ ਟਰੈਕ ਆ ਸਕੇ। ਐਗਜ਼ੈਕਟਲੀ। ਠੀਕ ਆ ਅਲੀ, ਤੇ ਤੁਸੀਂ ਸਾਨੂੰ ਦੱਸੋ ਆਪਣੀ ਪਰਸਨਲ ਲਾਈਫ ਦੇ ਬਾਰੇ 'ਚ ਕਿ ਪਰਸਨਲ ਲਾਈਫ ਕਿੱਦਾਂ ਜਾ ਰਹੀ ਆ? ਤੁਹਾਡਾ ਖਿਆਲ ਹੈ ਕਿ ਜਦੋਂ ਇੱਕ ਬੰਦਾ ਜਾਂ ਇੱਕ ਆਰਟਿਸਟ ਇੱਕ ਕਰੀਅਰ ਨੂੰ ਚੂਜ਼ ਕਰ ਲੈਂਦਾ ਉਹਦਾ ਕਿੰਨਾ ਇੰਪੈਕਟ ਹੁੰਦਾ ਤੁਹਾਡੀ ਪਰਸਨਲ ਲਾਈਫ ਦੇ ਉੱਤੇ? ਐਕਚੁਅਲੀ ਕਿਉਂਕਿ ਮੈਂ ਆਪਣੀ ਗੱਲ ਕਰਾਂਗਾ, ਮੇਰਾ ਤੇ ਆਲ ਇਨ ਆਲ ਸਿੰਗਿੰਗ ਹੀ ਹੈ। ਹਾਂਜੀ। ਉਹ ਪਰਸਨਲ ਲਾਈਫ ਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਚੀਜ਼ ਕਿਉਂਕਿ ਦੇਖੋ ਸਾਡਾ ਜਿਹੜਾ ਆਰਟਿਸਟਿਕ ਲਾਈਫ ਹੈ ਨਾ ਉਹ ਬਿਲਕੁਲ ਉਲਟ ਕਹਿ ਲਓ ਜਾਂ ਸਿੱਧੀ ਨਹੀਂ ਹੈ। ਸਹੀ। ਯਾਨੀ ਸਾਡਾ ਰਾਤਾਂ ਨੂੰ ਜਾਗਣਾ, ਸਾਡਾ ਦਿਨੇ ਸੋਣਾ, ਇੱਕ
ਘਰ 'ਚ ਤੁਹਾਡੀ ਵਾਈਫ ਆ, ਤੁਹਾਡੇ ਬੱਚੇ ਨੇ, ਅੰਮੀ ਅੱਬੂ ਨੇ, ਭੈਣਾਂ ਭਰਾ ਨੇ, ਉਹਨਾਂ ਨੂੰ ਇਸ ਗੱਲ ਨਾਲ ਨਹੀਂ ਹੈ ਕਿ ਤੁਸੀਂ ਆਰਟਿਸਟ ਹੋ, ਤੁਸੀਂ ਕੀ ਹੋ। ਉਹਨਾਂ ਲਈ ਤੁਸੀਂ ਉਹਨਾਂ ਦੇ ਬੇਟੇ ਹੋ, ਕਿਸੇ ਦੇ ਹਸਬੈਂਡ ਹੋ, ਕਿਸੇ ਦੇ ਤੁਸੀਂ ਬਾਪ ਹੋ। ਉਹਨਾਂ ਨੂੰ ਟਾਈਮ ਉਂਝ ਹੀ ਚਾਹੀਦਾ। ਅੱਛਾ, ਉਹ ਸਾਡੇ ਲਈ ਮੈਨੇਜ ਕਰਨਾ ਕਾਫੀ ਮੁਸ਼ਕਿਲ ਹੁੰਦਾ, ਬੜਾ ਹੈਕਟਿਕ ਆ। ਕਿਉਂਕਿ ਜ਼ਾਹਰੀ ਗੱਲ ਹੈ ਕਿ ਇੱਕ ਵਾਈਫ ਨੂੰ ਇਹ ਚਾਹੀਦਾ ਕਿ ਤੁਸੀਂ ਉਹਨੂੰ ਟਾਈਮ ਵੀ ਦਿਓ, ਠੀਕ ਹੈ, ਉਹਦਾ ਖਿਆਲ ਵੀ ਕਰੋ, ਕੇਅਰ ਵੀ ਕਰੋ। ਔਰ ਅੱਜ ਕੱਲ੍ਹ ਤੇ ਕੁਝ ਜ਼ਿਆਦਾ ਹੀ ਜਿਹੜੀਆਂ ਮਾਸ਼ਾਅੱਲਾ ਕੁੜੀਆਂ ਚੁੜੀਆਂ ਨੇ, ਮੈਂ ਹੁਣ ਤੁਹਾਡੇ ਸਾਹਮਣੇ ਤੇ ਗੱਲ ਨਹੀਂ ਕਰ ਸਕਦਾ, ਨਹੀਂ ਤੁਸੀਂ ਕਰ ਸਕਦੇ। ਉਹਨਾਂ ਦੀਆਂ ਡਿਮਾਂਡਾਂ ਜਾਂ ਉਹਨਾਂ ਦੀ ਜਿਹੜੀ ਸੋਚ ਆ ਉਹ ਕੁਝ ਜ਼ਿਆਦਾ ਪਹਿਲੇ ਜਿਹੜੇ ਪੋਸੈਸਿਵ ਹੋ ਗਏ ਜ਼ਿਆਦਾ। ਐਗਜ਼ੈਕਟਲੀ, ਜਿਹੜੇ ਸਾਡੇ ਜਿਹੜੇ ਲੋਕ ਨੇ ਨਾ, ਜਿਹੜੇ ਬਜ਼ੁਰਗ ਪੁਰਾਣੇ ਕਹਿ ਲਓ, ਉਹ ਬੜੇ ਸਾਦਾ ਲੋਕ ਸਨ। ਲੇਕਿਨ ਅੱਜ ਕੱਲ੍ਹ ਕੀ ਹੋ ਰਿਹਾ ਕਿ ਜਿਹੜੀ ਨਵੀਂ ਜਨਰੇਸ਼ਨ ਆ ਪੂਰੀ ਕਹਿ ਲਓ, ਸਿਰਫ ਲੜਕੀਆਂ ਹੀ ਨਹੀਂ, ਕੁੜੀਆਂ ਹੀ ਨਹੀਂ, ਮੁੰਡੇ ਵੀ ਨਾਲ ਉਹ ਅਗਰ ਕੋਈ ਵੀ ਚੀਜ਼ ਆ ਨਾ ਤੇ ਉਹਦੀ ਅਲਾਟ ਆਫ ਚਾਹੁੰਦੇ ਆ, ਉਹ ਥੋੜਾ ਨਹੀਂ ਚਾਹੁੰਦੇ। ਅਗਰ ਪਿਆਰ ਆ, ਕੇਅਰ ਆ, ਮੁਹੱਬਤ ਆ, ਪੈਸਾ ਵਾ, ਸਮਥਿੰਗ, ਹਰ ਚੀਜ਼ ਉਹਨਾਂ ਨੂੰ ਲੈਵਲ ਤੇ ਹੀ ਚਾਹੀਦੀ ਹੈ, ਕਮ ਨਹੀਂ ਹੈ। ਸਹੀ ਹੈ, ਤੇ ਇਹ ਥੋੜਾ ਜਿਹਾ ਟਫ ਹੈ। ਸਹੀ। ਤੇ ਤੁਸੀਂ ਆਰਟਿਸਟ, ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਸਿੰਗਰਸ ਨੇ ਆਪਣੀ ਟਾਈਮਿੰਗ ਖੁਦ ਹੀ ਇਦਾਂ ਮੈਨੇਜ ਕਰ ਲਈ ਹੈ ਕਿ ਰਾਤ ਨੂੰ ਕੰਮ, ਦਿਨ ਨੂੰ? ਹਾਂ, ਨਹੀਂ ਮੈਨੇਜ ਕੀਤਾ। ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਇੰਡੀਅਨ ਇੱਕ ਐਕਟਰ, ਉਹਨਾਂ ਦੇ ਬਾਰੇ ਮੈਂ ਸੁਣਿਆ, ਅਕਸ਼ੇ ਕੁਮਾਰ ਜੀ। ਹਾਂਜੀ, ਉਹ ਆਪਣੇ ਕੰਟਰੈਕਟ 'ਚ ਪਹਿਲੇ ਲਿਖਦੇ ਨੇ ਕਿ ਮੈਂ 8 ਜਾਂ 9 ਵਜੇ ਕੁਇਟ ਕਰਾਂਗਾ ਔਰ ਮੈਂ ਉਹ ਸਵੇਰ 4 ਵਜੇ ਉੱਠਦੇ ਨੇ। ਹਾਂਜੀ, ਔਰ ਮਾਸ਼ਾਅੱਲਾ ਕਹਿ ਲਓ ਕਿ 56 ਅਬਵ ਨੇ, ਲੇਕਿਨ ਹੁਣ ਤੱਕ ਬਹੁਤ ਜ਼ਿਆਦਾ ਫਿਟ ਨੇ। ਹਾਂਜੀ, ਅੱਛੀ ਗੱਲ ਹੈ, ਸਾਨੂੰ ਕਰਨਾ ਚਾਹੀਦਾ। ਲੇਕਿਨ ਸਾਡੇ ਚੁੱਕੇ ਸ਼ੋਜ਼ ਰਾਤ ਦੇ ਨੇ, ਕਨਸਰਟ ਹੋ ਗਏ ਰਾਤ ਦੇ ਨੇ, ਫਿਰ ਸਾਡੇ ਸਟੂਡੀਓਜ਼ ਰਾਤ ਨੂੰ ਖੁੱਲਦੇ ਆ। ਸਹੀ। ਅਗਰ ਇੱਕ ਬੰਦਾ ਚਾਹ ਰਿਹਾ ਕਿ ਮੈਂ ਉਹਨੂੰ, ਚਲੋ ਮੈਂ ਇੱਕ ਮਾਰਨਿੰਗ ਜਾ ਲਿਆ, ਇੱਕ ਨੈਚੁਰਲ ਨਿਜ਼ਾਮ ਆ, ਮੈਂ ਉਹਦੇ ਨਾਲ ਹੀ ਚੱਲਾਂ, ਬਟ ਉਹ ਚੱਲ ਨਹੀਂ ਸਕਦਾ ਕਿਉਂਕਿ ਉਹਦੇ ਲਈ ਮੁਸ਼ਕਲ ਬਹੁਤ ਆ। ਸਿਸਟਮ ਸੈੱਟ ਹੋ ਗਿਆ, ਇੱਕ ਪੂਰਾ ਸੈੱਟ ਹੋ ਗਿਆ। ਲੇਕਿਨ ਮੈਂ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਰਾਤ 12-1 ਤੋਂ ਉੱਪਰ ਨਾ ਜਾਏ, ਕਿਉਂਕਿ ਮੇਰੀ ਸਿਹਤ ਕਾਫੀ ਡਿਸਟਰਬ ਹੋ ਗਈ ਹੈ ਤੇ ਉਹ ਬਹੁਤ ਨੀਂਦ ਨਾ ਪੂਰੀ ਹੋਣ ਦੀ ਵਜ੍ਹਾ ਤੋਂ ਇਹਨਾਂ ਚੀਜ਼ਾਂ ਦਾ ਬਹੁਤ ਅਸਰ ਹੁੰਦਾ ਸਿਹਤ ਤੇ। ਖਾਣਾ ਟਾਈਮ ਤੇ ਨਾ ਖਾਣਾ, ਉਹਦੀ ਵਜ੍ਹਾ ਤੋਂ ਬਹੁਤ ਸਾਰੀਆਂ ਚੀਜ਼ਾਂ। ਠੀਕ ਹੈ, ਤੇ ਤੁਸੀਂ ਫਿਰ ਆਪਣੀ ਸਿਹਤ ਦਾ ਹੁਣ ਅੱਗੇ ਤੋਂ ਖਿਆਲ ਰੱਖਣਾ ਸ਼ੁਰੂ ਕੀਤਾ ਜਾਂ ਨਹੀਂ? ਮੈਂ ਬਿਲਕੁਲ ਖਿਆਲ ਕਰਨਾ ਸ਼ੁਰੂ ਕੀਤਾ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਮੈਂ ਬਹੁਤ ਜ਼ਿਆਦਾ ਮੇਰਾ weight loss ਹੋ ਗਿਆ ਕਿਉਂਕਿ ਉਹ ਮੈਂ ਬੈਕ ਟੂ ਬੈਕ ਬਿਜ਼ੀ ਸੀ। ਮੇਰੇ ਗਾਣੇ ਮਾਸ਼ਾਅੱਲਾ ਕੁਝ 6-7 ਗਾਣੇ, ਉਹਨਾਂ ਨੂੰ ਉਹਨਾਂ ਦਾ ਆਡੀਓ ਕਰਨਾ, ਉਹਨਾਂ ਨੂੰ ਵੀਡੀਓ ਕਰਨਾ, ਉਹਨਾਂ ਚੀਜ਼ਾਂ। ਫਿਰ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਮੂਵੀ ਸੀ, ਕਹਿ ਲਓ ਕਿ ਆਰਟ ਮੂਵੀ ਸੀ, ਅਸੀਂ ਉਹ ਵੀ ਕੀਤੀ। ਤੇ ਉਹ ਯਾਨੀ ਕਹਿ ਲਓ ਉਹਦੇ ਵਿੱਚ ਆ ਕੇ ਨਾ ਮੈਂ ਬਹੁਤ ਜ਼ਿਆਦਾ ਬਾਉਂਡ ਹੋ ਗਏ। ਹਾਲਾਂਕਿ ਮੈਂ ਬੜਾ ਕੌਨਸ਼ੀਅਸ ਹਾਂ ਸਿਹਤ ਲਈ, ਲੇਕਿਨ ਚੀਜ਼ਾਂ ਫਿਰ ਵੀ ਮੈਨੇਜ ਨਹੀਂ ਕਰ ਪਾਇਆ। ਜਦੋਂ ਬਰਡਨ ਵੱਧ ਜਾਂਦਾ ਉਦੋਂ ਬੰਦੇ ਕੋ ਫਿਰ ਮਤਲਬ ਮੈਨੇਜ ਕਰਨਾ ਥੋੜਾ ਡਿਫਿਕਲਟ ਹੋ ਜਾਂਦਾ ਕਿਸੇ ਨਾ ਕਿਸੇ ਤਰ੍ਹਾਂ, ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦਾ। ਤੇ ਅਲੀ, ਇੱਕ ਗੱਲ ਇਹ ਬੜੀ ਪਰਸਨਲ ਹੋ ਜਾਂਦੀ ਹੈ ਕਿ ਆਰਟਿਸਟ ਜਾਂ ਸਿੰਗਰ ਜਿਹੜੇ ਇਦਾਂ ਦੇ ਲੋਕ ਆ ਜਿਨ੍ਹਾਂ ਦਾ ਕਲਾ ਨਾਲ ਬਹੁਤ ਜ਼ਿਆਦਾ ਤਾਲੁਕ ਹੈ, ਉਹ ਸ਼ਾਇਦ ਹੁੰਦੇ ਦੁਨੀਆ ਤੋਂ ਕੱਟ ਕੇ ਰਹਿੰਦੇ ਆ, ਥੋੜੇ ਮਤਲਬ ਇੰਟਰੋਵਰਟ ਕਹਿ ਲਓ, ਗਵਾਚੇ ਕਹਿ ਲਓ, ਇਦਾਂ ਹੁੰਦੇ ਆ। ਇਹਦੀ ਕੀ ਵਜ੍ਹਾ? ਅੱਛਾ, ਮੈਨੂੰ ਇਹ ਲੱਗਦਾ ਵਾ, ਇਹ ਜ਼ਰੂਰੀ ਨਹੀਂ ਕਿ ਮੈਂ ਜਿਹੜੀ ਗੱਲ ਕਰ ਰਿਹਾ ਹਰਫ ਆਖਰ ਹੈ, ਲੇਕਿਨ ਮੈਂ ਸਿਰਫ ਆਪਣੀ ਹੀ ਥਿੰਕਿੰਗ ਬਿਆਨ ਕਰ ਰਿਹਾ ਕਿ ਜੋ ਮੈਨੂੰ ਲੱਗਦਾ ਨਾ। ਮੈਨੂੰ ਲੱਗਦਾ ਕਿ ਆਰਟਿਸਟ ਹੋਣ ਲਈ ਤੁਹਾਨੂੰ ਗਵਾਚਣਾ ਬਹੁਤ ਜ਼ਰੂਰੀ ਹੈ। ਜਿਵੇਂ ਇੱਕ ਮੂਵੀ 'ਚ ਨਾ ਉਹ ਕਹਿੰਦਾ ਕਿ ਬੇਟਾ ਤੂੰ ਗਾਣਾ ਚਾਹ ਰਿਹਾ ਤਾਂ ਤੂੰ ਨਾ ਕੋਈ ਸੱਟ ਖਾ, ਯਾਨੀ ਕਿ ਤੈਨੂੰ ਅੰਦਰੋਂ ਕੋਈ ਦਰਦ ਹੋਵੇ ਤੇ ਫਿਰ ਹੀ ਤੂੰ ਗਾ ਸਕਦਾ। ਤੇ ਉਹ ਯਾਨੀ ਇਹੀ ਗੱਲ ਹੈ ਕਿ ਆਰਟਿਸਟ ਜਿਹੜਾ ਥੋੜਾ ਇੰਜੀ ਗਵਾਚਣਾ ਬਹੁਤ ਜ਼ਰੂਰੀ ਹੈ। ਔਰ ਮੈਂ ਦੇਖਿਆ ਹੈ ਆਰਟਿਸਟ ਇੱਕ ਆਮ ਬੰਦੇ ਨਾਲੋਂ ਜ਼ਿਆਦਾ ਹਸਾਸ ਹੁੰਦਾ। ਇਸੇ ਵਜ੍ਹਾ ਤੋਂ ਉਹ ਉਹਨਾਂ ਚੀਜ਼ਾਂ ਨੂੰ ਫੀਲ ਕਰ ਸਕਦਾ ਜਿਹੜਾ ਆਮ ਇਨਸਾਨ ਦੀ ਅੱਖ ਨਹੀਂ ਦੇਖ ਸਕਦੀ। ਨਹੀਂ, ਹਾਂਜੀ ਕਰ ਸਕਦੀ। ਬਸ ਇਸ ਲਈ ਕਿ ਮੈਂ ਜਿੰਨੇ ਆਰਟਿਸਟ ਦੇਖੇ, ਮੇਰੀ ਜਿਨ੍ਹਾਂ ਨਾਲ ਮੁਲਾਕਾਤ ਹੋਈ ਔਰ ਉਹਦੇ 'ਚ ਬਾਸ਼ਮੂਲ ਮੈਂ ਇੱਕ ਛੋਟਾ ਜਿਹਾ ਆਰਟਿਸਟ ਹਾਂ, ਮੈਂ ਦੇਖਿਆ ਸੀ ਕਿ ਅਸੀਂ ਗਵਾਚੇ ਹੀ ਹੁੰਦੇ। ਹਸਾਸ ਆ ਤੁਸੀਂ ਦੇਖਿਆ ਕਿ ਮੈਂ ਤੁਹਾਡੇ ਕੋਲ ਇੱਕ ਛੋਟਾ ਜਿਹਾ, ਪਹਿਲੇ ਮੈਂ ਤੁਹਾਨੂੰ ਮਾਜ਼ਰਤ ਕੀਤੀ ਇਸ ਗੱਲ 'ਚ, ਤੁਸੀਂ ਮੈਨੂੰ ਕੁਐਸਚਨ ਕੀਤਾ, ਮੈਂ ਤੁਹਾਨੂੰ ਕਿਹਾ ਕਿ ਮੈਂ ਫਿਰ ਵਕਤ ਹਾਜ਼ਰ ਨਹੀਂ ਸੀ, ਮੈਂ ਕਿਤੇ ਹੋਰ ਪਹੁੰਚਿਆ ਹੈ। ਤੇ ਉਹ ਇਹ ਮਸਲਾ ਹੈ ਕਿ ਆਰਟਿਸਟ ਜਿੰਨੇ ਵੀ ਨੇ ਨਾ ਪੂਰੀ ਦੁਨੀਆ 'ਚ, ਮੈਂ ਇੰਡੀਆ ਵੀ ਰਹਿ ਕੇ ਆਇਆ, ਮੈਂ USA ਵੀ, ਮੈਂ ਕਹਿ ਲਓ ਕਿ ਹਰ ਘੁੰਮੇ ਆ ਹਰ ਜਗ੍ਹਾ, ਮੈਂ ਹੀ ਦੇਖਿਆ ਜਿਹੜੇ ਆਰਟਿਸਟ ਨਾਲ ਮੁਲਾਕਾਤ ਹੋਈ ਉਹ ਆਮ ਇਨਸਾਨ ਤੋਂ, ਅੱਲਾ ਮਾਫ ਕਰੇ, ਹਰ ਕੋਈ ਆਮ ਖਾਸ ਤਾਂ ਨਹੀਂ ਹੈ, ਸਭ ਸਪੈਸ਼ਲ ਨੇ, ਲੇਕਿਨ ਆਰਟਿਸਟਿਕ ਲਾਈਫ ਜਿਹੜੀ ਨਾ ਉਹ ਇਨਸਾਨ ਨੂੰ ਕਿਤੇ ਨਾ ਕਿਤੇ ਗਵਾ ਦਿੰਦੀ ਹੈ। ਉਹ ਬੰਦਾ ਜਦੋਂ ਗਵਾਚ ਜਾਂਦਾ ਨਾ, ਉਦੋਂ ਡੁੱਬ ਜਾਂਦਾ ਉਦੋਂ ਕਰ ਲੈਂਦਾ। ਸਹੀ। ਅੱਛਾ, ਤੁਸੀਂ ਇੱਕ ਮੈਂਸ਼ਨ ਕੀਤਾ ਕਿ ਜਦੋਂ ਕੋਈ ਬੰਦਾ ਸਿੰਗਿੰਗ 'ਚ ਆਉਂਦਾ ਜਾਂ ਇੱਦਾਂ ਹੁੰਦਾ ਕਿ ਕੋਈ ਇੱਕ ਖਾਸ ਹਿੰਟ ਹੁੰਦਾ, ਉਸ ਤੋਂ ਬਾਅਦ ਤੁਸੀਂ ਨਿਖਰਦੇ, ਤੇ ਕੋਈ ਸੱਟ ਹੁੰਦੀ ਜਿਸ ਤੋਂ ਬਾਅਦ ਤੁਸੀਂ ਗਾ ਸਕਦੇ। ਤੁਹਾਡੀ ਜ਼ਿੰਦਗੀ 'ਚ ਵੀ ਕੋਈ ਖਾਸ ਸੱਟ ਸੀ ਜਿੰਨਾ ਮਤਲਬ ਤੁਸੀਂ ਇੰਨੇ ਉਹ ਨਾ ਇੰਗਲਿਸ਼ 'ਚ ਕਹਿੰਦੇ ਐਸ ਪਾ ਦੋ ਨਾ ਤੇ ਉਹ ਹੋ ਜਾਂਦਾ ਜ਼ਿਆਦਾ, ਹੈ ਨਾ। ਮੇਰੀ ਜ਼ਿੰਦਗੀ 'ਚ ਸੱਟ ਨਹੀਂ, ਸੱਟਸ ਨੇ, ਯਾਨੀ ਕਿ ਜ਼ਿਆਦਾ ਮਲਟੀਪਲ ਸੱਟਾਂ ਲੱਗੀਆਂ ਤੇ ਉਹਨਾਂ ਨੇ ਤੁਹਾਨੂੰ ਨਿਖਾਰ ਦਿੱਤਾ। ਹਾਂ, ਨਿਖਾਰ ਦਿੱਤਾ। ਔਰ ਜ਼ਰੂਰੀ ਆ, ਮੇਰਾ ਖਿਆਲ ਆ ਕਿ ਦੁੱਖ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਨੇ। ਆਖਰ ਇਨਸਾਨ ਉਹਨਾਂ ਤੋਂ ਕਿੰਨੀ ਦੇਰ ਭੱਜ ਸਕਦਾ ਨਾ। ਔਰ ਦੁੱਖ ਇਨਸਾਨ ਨੂੰ ਜਿੰਨਾ ਸਿਖਾਉਂਦੇ ਨਾ, ਖੁਸ਼ੀ ਨਹੀਂ ਸਿਖਾਉਂਦੇ। ਮੇਰੇ ਖਿਆਲ ਨਾਲ ਦੁੱਖ ਵੀ ਬਹੁਤ ਜ਼ਰੂਰੀ ਹੈ। ਔਰ ਇਸਲਾਮੀ ਪੁਆਇੰਟ ਆਫ ਵਿਊ ਨਾਲ ਮੈਂ ਗੱਲ ਕਰਾਂਗਾ, ਸਾਡਾ ਇਹ ਮੰਨਣਾ ਹੈ ਕਿ ਜਿਹੜਾ ਇਨਸਾਨ ਜਿੰਨਾ ਅੱਲਾ ਦੇ ਕਰੀਬ ਹੁੰਦਾ ਜਾਂਦਾ, ਉਹਨਾਂ ਹੀ ਉਹਦੇ ਲਈ ਥੋੜ੍ਹਾ ਜਿਹੀਆਂ ਤਕਲੀਫਾਂ, ਦੁੱਖ, ਅਜ਼ਮਾਇਸ਼ਾਂ ਵੱਧਦੀਆਂ ਜਾਂਦੀਆਂ।
ਸਹੀ ਹੈ, ਤੇ- ਆਪਣੇ ਪਿਆਰਿਆਂ ਨੂੰ ਜ਼ਿਆਦਾ ਅਜ਼ਮਾਉਂਦਾ ਐਗਜ਼ੈਕਟਲੀ ਸਹੀ। ਐਗਜ਼ੈਕਟਲੀ ਸਹੀ। ਤੇ ਇਸ ਇਹਨਾਂ ਹੀ ਚੀਜ਼ਾਂ ਨੇ ਤੁਹਾਨੂੰ ਨਿਖਾਰਿਆ ਤੇ ਜੀ, ਬਿਲਕੁਲ। ਅੱਛਾ, ਤੇ ਤੁਸੀਂ ਆਪਣੀ ਸਟਰਗਲ ਤੇ ਆਪਣੀ ਸਕਸੈਸ ਨੂੰ ਕਿੱਦਾਂ ਕਰੋਗੇ ਇਹਨਾਂ ਚੀਜ਼ਾਂ ਦੀ ਬੇਸ ਤੇ ਡਿਫਾਈਨ, ਕਿ ਅਗਰ ਉਹ ਨਾ ਹੁੰਦਾ ਅੱਜ ਮੇਰੀ ਲਾਈਫ 'ਚ ਤੇ ਮੈਂ ਇੱਥੇ ਨਾ ਹੁੰਦਾ, ਜਾਂ ਹਾਂਜੀ, ਇਦਾਂ ਦਾ ਬਿਲਕੁਲ। ਕੋਈ ਪੁਆਇੰਟ ਜਿਹਨੂੰ ਤੁਸੀਂ ਮੈਂਸ਼ਨ ਕਰਨਾ ਮੈਂ ਤੁਹਾਨੂੰ ਚਾਹੋ? ਗੱਲ ਦੱਸਦਾ, ਜਿਹੜੇ ਤੁਹਾਡੇ ਡਾਇਰੈਕਟਰ ਨੇ ਨਾਸਰ ਭਾਈ, ਹਾਂਜੀ। ਉਹਨਾਂ ਨਾਲ ਮੇਰੀ ਇੱਕ ਦਿਨ ਗੱਲ ਹੋ ਰਹੀ ਸੀ, ਉਹ ਇਹੀ ਗੱਲ ਕਰ ਰਹੇ ਸੀ ਕਿ ਜਿਹੜੀਆਂ ਚੀਜ਼ਾਂ ਮਿਲਦੀਆਂ ਨਾ, ਹਾਂਜੀ ਜਦੋਂ ਤੁਸੀਂ ਕਿਸੇ ਚੀਜ਼ ਲਈ ਕੋਸ਼ਿਸ਼ ਕਰਦੇ ਹੋ ਜਾਂ ਕਿਸੇ ਚੀਜ਼ ਨੂੰ ਚਾਹੁੰਦੇ ਹੋ ਜਾਂ ਕਰਨਾ ਚਾਹ ਰਹੇ ਹੁੰਦੇ ਹੋ, ਤੇ ਕਾਇਨਾਤ ਦੀ ਹਰ ਚੀਜ਼ ਨਾ ਉਧਰ ਨੂੰ ਤੁਹਾਡੇ ਲਈ ਕੋਸ਼ਿਸ਼ ਹੋ ਜਾਂਦੀ, ਤੁਹਾਡਾ Help ਸ਼ੁਰੂ ਹੋ ਜਾਂਦੀ, help ਤੁਹਾਡੀ ਸ਼ੁਰੂ ਹੋ step ਜਾਂਦੀ। ਲੱਗਣ ਲੱਗ ਇਸ ਚੀਜ਼ ਜਾਂਦੇ। ਤੇ ਮੇਰਾ ਇਮਾਨ ਹੈ ਬਿਲਕੁਲ। ਅਲੀ, ਤੇ ਤੁਸੀਂ ਇਹਨਾਂ ਸੱਟਾਂ ਨੂੰ ਤੇ ਇਹਨਾਂ ਸਟਰਗਲਸ ਨੂੰ ਕਿੱਦਾਂ ਆਪਣੀ ਜ਼ਿੰਦਗੀ 'ਚ ਦੇਖਦੇ ਹੋ ਕਿ ਇਹਨਾਂ ਦੀ ਵਜ੍ਹਾ ਤੋਂ ਅੱਜ ਮੈਂ ਇੱਥੇ ਆ, ਜਾਂ ਅਗਰ ਕੋਈ ਖਾਸ ਬੰਦਾ ਜਾਂ ਕੋਈ ਖਾਸ ਇਵੈਂਟ ਉਹ ਅੱਜ ਨਾ ਹੋਇਆ ਹੁੰਦਾ ਉਦੋਂ, ਤੇ ਅੱਜ ਮੈਂ ਇੱਥੇ ਨਾ ਹੁੰਦਾ? ਮੇਰੇ ਖਿਆਲ ਨਾਲ ਜਿਹੜੀ ਮੈਂ ਗੱਲ ਕਰ ਚੁੱਕਿਆ ਕਿ ਹਰ ਚੀਜ਼ ਤੁਹਾਨੂੰ ਅੱਲਾ ਦੀ ਜ਼ਾਤ ਨਵਾਜ਼ਦੀ, ਇਹ ਚੀਜ਼ਾਂ ਬਿਲਕੁਲ ਸਟੈਪ ਬਾਏ ਸਟੈਪ ਮੇਰੀ ਲਾਈਫ 'ਚ ਆਈਆਂ, ਉਹ ਪ੍ਰੀ ਪਲਾਨ ਸਨ ਬੇਸ਼ੱਕ, ਹਾਂਜੀ। ਲੇਕਿਨ ਕਿਸੇ ਲਈ ਮੈਂ ਕੋਸ਼ਿਸ਼ ਕੀਤੀ, ਕੋਈ ਸੱਟਾਂ ਲੱਗੀਆਂ, ਕੋਈ 100 ਅਪਸ ਐਂਡ ਡਾਊਨ ਜ਼ਿੰਦਗੀ ਦੇ ਸ਼ੇਬੋ ਫਰਾਜ਼ ਚੱਲੇ, ਹਾਂਜੀ। ਉਹ ਚੀਜ਼ਾਂ ਬਹੁਤ ਜ਼ਰੂਰੀ ਸਨ, ਉਹਨਾਂ 'ਚੋਂ ਇੱਕ ਚੀਜ਼ ਵੀ ਮਿਸ ਹੁੰਦੀ ਤਾਂ ਸ਼ਾਇਦ ਮੈਂ ਇੱਥੇ ਨਾ ਹੁੰਦਾ, ਸਹੀ। ਔਰ ਉਹ ਮਿਸ ਨਹੀਂ ਸੀ ਹੋਣੀ, ਮੇਰਾ ਈਮਾਨ ਆ, ਕਿਉਂਕਿ ਅੱਲਾ ਦੀ ਜ਼ਾਤ ਨੇ ਜਦੋਂ ਇੱਕ ਫੈਸਲਾ ਕੀਤਾ ਹੁੰਦਾ, ਤੁਸੀਂ ਕਿਸੇ ਚੀਜ਼ ਲਈ ਕੋਸ਼ਿਸ਼ ਕਰ ਰਹੇ ਹੁੰਦੇ ਹੋ ਤੇ ਕਾਇਨਾਤ ਦੀ ਹਰ ਚੀਜ਼ ਨਾ ਉਹਨੂੰ ਉਹਦੇ ਨਾਲ- ਪੁੱਟ ਕਰਦੀ ਤੁਹਾਡੀ ਲਾਈਫ ਦੇ ਵਿੱਚ ਕਿ ਹਾਂ, ਉਹ ਤੁਹਾਡੀ ਹੈਲਪ ਕਰ ਰਹੀ ਹੁੰਦੀ, ਕਰਦੀ ਉਹਨੂੰ ਕੋਸ਼ਿਸ਼ ਹੋ ਜਾਂਦੀ ਹਰ ਚੀਜ਼ ਤੁਹਾਡਾ, ਤੇ ਇਹ ਚੀਜ਼ਾਂ ਕਹਿ ਲਓ ਕਿ, ਲੇਕਿਨ ਤੁਹਾਡੀ ਲਗਨ ਬਹੁਤ ਜ਼ਰੂਰੀ, ਤੁਸੀਂ ਲਾਈਨ 'ਚ ਲੱਗੇ ਰਹੋ, ਜਿੱਥੇ ਤੁਸੀਂ ਜਾ ਕੇ ਗਿਵ ਅਪ ਕਰਦੇ ਹੋ ਨਾ, ਫਿਰ ਹਰ ਚੀਜ਼ ਪਿੱਛੇ ਹੋ ਜਾਂਦੀ, ਫਿਰ ਤੁਹਾਨੂੰ ਮਿਲਦਾ ਹੀ ਨਹੀਂ। ਸਹੀ। ਜ਼ਰੂਰੀ ਹੈ ਕਿ ਤੁਹਾਡਾ ਲੱਗੇ ਰਹਿਣਾ, ਤੁਹਾਡਾ ਕੋਸ਼ਿਸ਼ ਕਰਦੇ ਰਹਿਣਾ, ਫਿਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਲਾਵੇ। ਉਹ ਜ਼ਾਤ। ਸਹੀ ਹੈ। ਤੇ ਹੁਣ ਤੁਸੀਂ ਕਹਿੰਦੇ ਸੀ ਗਿਵ ਅਪ ਨਹੀਂ ਕਰਨਾ ਚਾਹੀਦਾ, ਮੈਂ ਮਾਜ਼ਰਤ ਨਾ ਕਹੂੰਗੀ, ਕਈ ਦਫਾ ਇਦਾਂ ਹੋ ਜਾਂਦਾ ਕਿ ਬੰਦੇ ਦਾ ਦਿਲ ਟੁੱਟ ਜਾਂਦਾ ਸਟਰਗਲ ਤੋਂ ਜਾਂ ਕਿਸੇ ਵੀ ਚੀਜ਼ ਤੋਂ, ਤੇ ਇਹ ਤੁਹਾਡੀ ਸੈਲਫ ਮੋਟੀਵੇਸ਼ਨ ਰਹੀ ਹੈ ਸਾਰੀ ਜ਼ਿੰਦਗੀ ਕਿ ਮੈਂ ਕਰਨਾ, ਇਹੀ ਕਰਨਾ, ਤੇ ਜਾਂ ਇਹਨੂੰ ਕੰਟੀਨਿਊ ਰੱਖਣਾ, ਤੇ ਮਤਲਬ ਤੁਸੀਂ ਖੁਦ ਹੀ ਸੀਗੇ ਜਾਂ ਕੋਈ ਬੰਦਾ ਹੈ ਸੀ ਤੁਹਾਡੀ ਹੈਲਪ ਲਈ, ਜਾਂ ਤੁਹਾਡਾ ਮੇਰੀ ਕੋਈ ਮੈਂ ਤੇ backbone? ਬੜਾ ਹੀ ਲੱਕੀ ਹਾਂ, ਇਹ ਬੜਾ ਅੱਲਾ ਦਾ ਖਾਸ ਕਰਮ ਆ ਕਿ ਮੇਰੇ ਅੰਮੀ ਅੱਬੂ ਭੈਣਾਂ ਭਰਾ, ਇਵਨ ਮੇਰੇ ਦੋਸਤ ਵੀ ਜਿਹੜੇ ਮੇਰੇ ਗਿਰਦੋ ਨਵਾਜ਼ ਹਲਕਾ ਹੈ ਜਾਂ ਕੁਝ ਬਾਬਾ। ਅਜ਼ੀਜ਼ੋ ਕਾਰਬ ਵੀ ਕੁਝ ਲੋਕ ਐਸੇ ਨੇ, ਉਹਨਾਂ ਨੇ ਮੈਨੂੰ ਇਸ ਕਦਰ ਹੈਲਪ ਆਊਟ ਕੀਤਾ, ਮੈਨੂੰ ਇੰਨਾ ਐਪਰੀਸ਼ੀਏਟ ਕੀਤਾ, ਔਰ ਹਰ ਜਗ੍ਹਾ ਤੇ ਮੇਰੇ ਨਾਲ ਰਹੇ, ਯਾਨੀ ਮੇਰੇ ਲਈ ਕਹਿੰਦੇ ਨਾ ਕਿ ਯਾਰ ਖੂਨ ਦਾ ਆਖਰੀ ਕਤਰਾ ਦੇਣਾ, ਉਹ ਵੀ ਮੈਂ ਜੀ ਦਿੱਤਾ। ਗੱਲ ਕਰਾਂਗਾ ਕਿ ਉਹਨਾਂ ਨੇ ਮੇਰੇ ਲਈ ਬਹੁਤ ਮਿਹਨਤ ਕੀਤੀ, ਔਰ ਅੱਜ ਇਹ ਸਾਰਾ ਕ੍ਰੈਡਿਟ ਮੈਂ ਉਹਨਾਂ ਨੂੰ ਦੇਵਾਂਗਾ ਕਿ ਅੱਜ ਮੈਂ ਜਿੱਥੇ ਬੈਠਾ, ਅੱਲਾ ਦੀ ਖਾਸ ਮਿਹਰਬਾਨੀ, ਉਹ ਬਹੁਤ ਜ਼ਰੂਰੀ ਹਿੱਸਾ ਨੇ ਇਸ ਚੀਜ਼ ਦਾ। ਸਹੀ। ਤੇ ਉਹਨਾਂ ਨੇ ਹੀ ਤੁਹਾਨੂੰ ਹਰ ਇੱਕ ਮੁਸ਼ਕਲ ਟਾਈਮ 'ਚ ਸਪੋਰਟ ਕਰਕੇ ਤੇ ਇੱਥੇ ਲਿਆਂਦਾ। Exactly. ਸਹੀ। ਤੇ ਅਲੀ, ਹੁਣ ਕੁਝ ਸੋਚ ਤੁਹਾਡੇ ਕੋਲ ਸੁਣਨਾ ਚਾਹਾਂਗੇ ਅਸੀਂ, ਜੀ, ਸੀਗਾ, ਬਿਲਕੁਲ। ਜਿਹੜਾ ਡਿਫਾਈਨ ਕਰੋ। ओ परदेस गयो परदेसी होया तेरियां नित वतना ते लोड़ा कमली करके छड़ गया माया कमली करके छड़ गयो ओ माया बैठी कख गलियां दे रोला तेरे बिना रोगी होए प्यासे ने तेरे बिना रोगी होए प्यासे ने रोवां ते लावां तेरा नाम हाँ मेरे सजन किथे जावां आवे ना किते मैनू चैन तेरे बिना सपा मा गा गा सा 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 नि सा पा नि मा पा गा मा पा तेरे बिना रोगी होए प्यासे ने।
ਅਲੀ ਆਹੁਣੀ ਜਿਹੜਾ ਮਤਲਬ ਤੁਸੀਂ ਗੀਤ ਸੁਣਾਇਆ ਸਾਨੂੰ, ਇਹ ਗੀਤ ਤੁਹਾਨੂੰ ਤੁਹਾਡੇ ਦਿਲ ਦੇ ਜ਼ਿਆਦਾ ਕਰੀਬ ਹੈ ਜਾਂ ਤੁਹਾਨੂੰ ਇਹ ਵਾਲੀ ਕੈਟਾਗਰੀ ਜਾਂ ਇਦਾਂ ਦੇ Song ਜ਼ਿਆਦਾ ਪਸੰਦ ਨੇ? ਐਕਚੁਅਲੀ ਇਹ ਸਟਾਈਲ ਮੈਨੂੰ ਬੜਾ ਪਸੰਦ ਹੈ। ਦੂਸਰਾ ਇਹ ਗਾਣਾ ਮੈਡਮ ਨੂਰ ਜਹਾਂ ਜੀ, ਮੈਂ ਉਹਨਾਂ ਦਾ ਡਾਈ ਹਾਰਟ ਫੈਨ ਹਾਂ, ਔਰ ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ ਜੋ ਕਿ ਸਾਡੇ ਫੈਸਲਾਬਾਦ ਸਾਡੀ ਓਨਰ ਹੈ, ਲੇਕਿਨ ਪੂਰੀ ਦੁਨੀਆ ਦਾ ਸਰਮਾਇਆ ਨੇ, ਅੱਲਾਹ ਪਾਕ ਉਹਨਾਂ ਨੂੰ ਗਰੀਬ ਕੇ ਰਹਿਮਤ ਕਰੇ। ਇਹ ਡੂਇਟ ਗਾਣਾ ਉਹਨਾਂ ਦਾ ਪਹਿਲਾ ਗਾਣਾ, ਤੇਰੇ ਬਿਨਾਂ ਰੋਜ਼ੇ ਹੋਏ ਪਿਆਸੇ ਨਾਲ, ਮੈਨੂੰ ਬਹੁਤ ਪਸੰਦ। ਇਹ ਮੈਂ ਇਨਸ਼ਾਅੱਲਾ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਗਾਣੇ ਦੀ ਵਜ੍ਹਾ ਤੋਂ ਮੈਨੂੰ ਕਿਸ ਕਦਰ ਇੱਜ਼ਤ ਮਿਲੀ ਵੈਨ ਆਈ ਵਾਜ਼ ਇਨ ਸਾਰੇਗਾਮਾ in 2010 ਤੇ 2010 'ਚ ਇਹ ਗਾਣਾ ਮੇਰੀ ਵਜ੍ਹਾ ਸ਼ੋਹਰਤ ਜਿੰਨੇ ਵੀ ਲੋਕ ਮੈਨੂੰ ਮਾਸ਼ਾਅੱਲਾ ਪੂਰੀ ਦੁਨੀਆ 'ਤੇ ਜਾਣਦੇ ਨੇ। ਔਰ ਇਹਦੇ 'ਚ ਜਿਹੜਾ ਪਹਿਲਾ ਦੋੜਾ ਤੁਹਾਨੂੰ ਮੈਂ ਸੁਣਾਇਆ, ਹਾਂਜੀ, ਇਹ ਮੈਂ ਜਸਾਰਤ ਕੀਤੀ ਬੜੀ ਮੁਸ਼ਕਿਲ, ਕਿਉਂਕਿ ਸਾਡੇ ਜਿਹੜਾ ਫੈਸਲਾਬਾਦ ਦਾ ਸਟਾਈਲ ਆ, ਇੱਕ ਦੋੜਾ ਜਾਂ ਇੱਕ ਜਿਹੜਾ ਫੋਕ ਦੁਆਬਾ ਸਟਾਈਲ ਆ, ਉਹਨੂੰ ਇਹਦੇ 'ਚ ਮੈਂ ਐਡ ਕੀਤਾ, ਜਿਹੜਾ ਕਿ ਬਹੁਤ ਮੁਸ਼ਕਿਲ ਖਾਨ ਸਾਹਿਬ ਨੁਸਰਤ ਦੀ ਚੀਜ਼ ਨੂੰ ਲੈ ਕੇ ਤੇ ਮਾਸ਼ਾਅੱਲਾ ਹੁਣ ਪੂਰੇ ਇੰਡੀਆ 'ਚ ਜਦੋਂ ਇਸ ਗਾਣੇ ਨੂੰ ਗਾਇਆ ਜਾਂਦਾ, ਐਕਸਟੈਂਡਡ ਸੈੱਟ ਹੋ ਗਿਆ, ਗਾਇਆ ਜਾਂਦਾ ਤੇ ਇਹਦੇ ਨਾਲ ਇਹ ਦੋੜਾ ਜ਼ਰੂਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਦੋੜਾ ਇਸ ਗਾਣੇ ਦੇ ਨਾਲ ਹੀ ਸੀ, ਯਾਨੀ ਮਾਸ਼ਾਅੱਲਾ ਇੰਨਾ ਅੱਛਾ ਸਿੰਕ ਹੋਇਆ। ਤੇ ਬਾਕੀ ਇਹ ਹੈ ਕਿ ਮੈਨੂੰ ਇਹ ਸਟਾਈਲ ਵੀ ਬਹੁਤ ਪਸੰਦ ਆ। ਇਹ ਕਹਿ ਲਓ ਇੱਕ ਨੀਮ ਪਿਓਰ ਕਲਾਸੀਕਲ ਸਟਾਈਲ ਤੇ ਨਹੀਂ ਹੈਗਾ, ਲੇਕਿਨ ਇੱਕ ਨੀਮ ਕਲਾਸਿਕ ਸਟਾਈਲ ਆ, ਪਿਓਰ ਪੱਕਾ ਸਟਾਈਲ ਹੈ ਤੇ ਮੈਨੂੰ ਇਸ ਲਈ ਪਸੰਦ ਹੈ। ਸਹੀ। ਤੇ ਅਲੀ ਤੁਸੀਂ ਹੁਣ ਸਾਨੂੰ ਦੱਸੋ ਕਿ ਤੁਸੀਂ ਸਟਾਰਟ ਕਿੱਥੋਂ ਲਿਆ, ਮਤਲਬ ਤੁਹਾਨੂੰ ਕਿੱਥੋਂ ਫੀਲ ਹੋਇਆ ਕਿ ਤੁਸੀਂ ਸਿੰਗਿੰਗ 'ਚ ਆਉਣਾ ਹੈ ਜਾਂ ਤੁਹਾਨੂੰ ਸਿੰਗਿੰਗ ਨੂੰ ਐਜ਼ ਅ ਪ੍ਰੋਫੈਸ਼ਨ ਲੈ ਕੇ ਚੱਲਣਾ? ਜੀ ਮੈਂ ਜ਼ਰੂਰ ਦੱਸਣਾ ਚਾਹਾਂਗਾ, ਐਕਚੁਅਲੀ ਜਿਹੜੇ ਵੀ ਆਰਟਿਸਟ ਨੇ ਉਹ ਬਾਈ ਬਰਥ ਆਰਟਿਸਟ ਗੋਡ ਗਿਫਟਡ ਹੁੰਦੇ ਨੇ। ਸਹੀ। ਮੇਰੀ ਕੱਲ੍ਹ ਤੁਹਾਡੇ ਜਿਹੜੇ ਪ੍ਰੋਗਰਾਮ ਦੇ ਨਾਸਰ ਭਾਈ ਡਾਇਰੈਕਟਰ ਨੇ ਉਹਨਾਂ ਨਾਲ ਗੱਲ ਹੋ ਰਹੀ ਸੀ ਤੇ ਕਾਫੀ ਲੰਬੀ ਸਾਡੀ ਡਿਬੇਟ ਹੋਈ ਇਸ ਗੱਲ ਤੇ। ਐਕਚੁਅਲੀ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਤੇ ਆਰਟਿਸਟ ਹੈ ਉਹ ਅੱਲਾ ਦੀ ਜ਼ਾਤ ਤੋਂ ਹੀ ਆਰਟ ਲੈ ਕੇ ਆਇਆ। ਇੱਥੇ ਆਰਟਿਸਟ ਪੈਦਾ ਨਹੀਂ ਕੀਤਾ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ, ਯਾਨੀ ਇੱਕ ਬੰਦਾ ਸਿੰਗਰ ਨਹੀਂ। ਸਹੀ। ਤੇ ਤੁਸੀਂ ਚਾਹੋ ਕਿ ਉਹਨਾਂ ਨੂੰ ਕੋਈ ਵੀ ਦੁਨੀਆ ਦਾ ਵੱਡੇ ਤੋਂ ਵੱਡਾ ਉਸਤਾਦ ਸਿਖਾਏ, ਉਹ ਸਿੰਗਰ ਨਹੀਂ ਬਣ ਸਕਦਾ। ਯਾਨੀ ਸਿੰਗਰ ਨਹੀਂ ਤੋਂ ਮੁਰਾਦ ਇਹ ਮੈਂ ਗੱਲ ਦੱਸਣਾ ਚਾਹਾਂਗਾ ਕਿ ਜਿਹਦੇ ਅੰਦਰ ਉਹ ਆਰਟ ਹੀ ਨਹੀਂ ਹੈ, ਸਹੀ, ਜਿਹਨੂੰ ਅੱਲਾ ਨੇ ਦੇ ਕੇ ਨਹੀਂ ਭੇਜਿਆ ਨਾ। ਸਹੀ। ਯਾਨੀ ਸਿੰਗਿੰਗ ਇੱਥੇ ਆ ਕੇ ਪੋਲਿਸ਼ ਹੋ ਸਕਦੀ, ਇੰਪਰੂਵ ਹੋ ਸਕਦੀ, ਤੁਸੀਂ ਉਹਨੂੰ ਨਿਖਾਰ ਸਕਦੇ ਹੋ, ਉਹ 'ਚ ਜਿੱਦਤ ਰਿਆਜ਼ ਜਿਵੇਂ ਤੁਸੀਂ ਕਰ ਗੱਲ ਸਕਦੇ, ਹਾਂ। ਰਿਆਜ਼ ਕਰਕੇ ਉਹਨੂੰ ਅੱਛਾ ਕਰ ਸਕਦੇ ਹੋ। ਲੇਕਿਨ ਉਹ ਪਹਿਲੇ ਅੱਲਾ ਦੀ ਤਰਫੋਂ ਜਿਹੜੇ ਸੁਰ ਨੇ ਉਹ ਲੱਗ ਕੇ ਆਏ ਹੋਣੇ ਚਾਹੀਦੇ। ਸਹੀ। ਜਿਵੇਂ ਅਸੀਂ ਹਾਰਮੋਨੀਅਮ ਦੇਖਦੇ ਹਾਂ ਉਹਦੇ 12 ਸੁਰ ਨੇ, ਹਾਂਜੀ, ਹਨਾ, ਤੇ ਜਾਂ ਅਸੀਂ ਸੁਰਾਂ ਦਾ ਤੁਹਾਨੂੰ ਜ਼ਿਆਦਾ ਇਨ ਡਿਟੇਲ ਪਤਾ ਹੈ ਤੇ ਉਹ ਚੂੰਕਿ ਆਮ ਲੋਕਾਂ ਨੂੰ ਨਹੀਂ ਨਾ ਪਤਾ। ਮੈਂ ਦੱਸਣਾ ਚਾਹਾਂਗਾ ਮੇਰੇ ਉਸਤਾਦ ਜੀ ਅੱਲਾਹ ਪਾਕ ਉਹਨਾਂ ਨੂੰ ਗਰੀਬ ਕੇ ਰਹਿਮਤ ਕਰੇ, ਉਹਨਾਂ ਦੀ ਪਿਛਲੇ ਸਾਲ ਡੈਥ ਹੋ ਗਈ। ਖਾਨ ਸਾਹਿਬ ਇਜਾਜ਼ ਕੈਸਰ ਉਹ ਗਜ਼ਲ ਗਾਇਕ, ਬਹੁਤ ਬੜੇ ਗਜ਼ਲ ਗਾਇਕ ਕਹਿ ਲਓ ਕਿ ਜਿਵੇਂ ਖਾਨ ਸਾਹਿਬ ਮਹਿਦੀ ਹਸਨ ਹੈ, ਖਾਨ ਸਾਹਿਬ ਗੁਲਾਮ ਅਲੀ ਖਾਨ ਹੈ, ਤੇ ਇਹਨਾਂ ਤੋਂ ਬਾਅਦ ਮੇਰੇ ਉਸਤਾਦ ਜੀਆਂ ਦਾ ਨਾਮ ਆਉਂਦਾ ਗਜ਼ਲ ਦੀ ਦੁਨੀਆ 'ਚ ਖਾਨ ਸਾਹਿਬ ਇਜਾਜ਼ ਕੈਸਰ। ਤੇ ਮੈਂ ਉਹਨਾਂ ਦੀ ਖਿਦਮਤ 'ਚ ਰਿਹਾ ਕਿ ਕਹਿ ਲਓ ਕਿ 15-20 ਸਾਲ ਮੈਨੂੰ ਉਹਨਾਂ ਨੇ ਇੰਨਾ ਪਿਆਰ, ਔਰ ਚੂੰਕਿ ਸਾਡੇ ਘਰ ਦੇ ਵੀ ਕਰੀਬ ਸਨ ਔਰ ਮੈਂ ਉਹਨਾਂ ਦਾ ਡਾਈ ਹਾਰਟ ਫੈਨ ਸੀ ਸ਼ੁਰੂ ਤੋਂ ਹੀ, ਅੱਖ ਖੁੱਲ੍ਹਦਿਆਂ ਉਹਨਾਂ ਨੂੰ ਸੁਣਿਆ। ਤੇ ਇਸ ਕਰਕੇ ਮਿਊਜ਼ਿਕ ਜਿਹੜਾ ਨੌਲੇਜ ਤੇ ਇੱਕ ਸਮੁੰਦਰ ਹੈ, ਇਹ ਮੈਂ ਨਹੀਂ ਕਹਿ ਸਕਦਾ ਕਿੰਨਾ ਹੈ, ਲੇਕਿਨ ਇਹ ਹੈ ਕਿ ਜਿੰਨਾ ਵੀ ਹੈ ਇਹ ਮੇਰੇ ਅੱਲਾ ਦੀ ਖਾਸ ਮਿਹਰਬਾਨੀ ਕਿ ਉਹਨਾਂ ਨੇ ਮੈਨੂੰ ਇਜਾਜ਼ ਕੈਸਰ ਵਰਗੀ ਹਸਤੀ ਅਤਾ ਕੀਤੀ ਤੇ ਮੈਂ ਉਹਨਾਂ ਤੋਂ ਇਹ ਸਿੱਖਿਆ। ਹਾਂਜੀ, ਇਸ ਲਈ ਮਿਊਜ਼ਿਕ ਨੂੰ ਮੈਂ ਗੱਲ ਕਰ ਰਿਹਾ ਸੀ ਕਿ ਆਰਟਿਸਟ ਜਿਹੜਾ ਆਰਟ ਹੈ ਨਾ, ਉਹ ਤੁਹਾਨੂੰ ਅੱਲਾ ਦੀ ਜ਼ਾਤ ਆਰਟ ਨਾਟ ਮੇਡ ਬਾਈ ਫਲਾਂ ਇਨੇਟ ਆ, ਇੱਕ ਮਤਲਬ ਤੁਸੀਂ ਨਿਖਾਰ ਸਕਦੇ ਹੋ ਤੇ ਖੁਦ ਤੋਂ ਪੈਦਾ ਨਹੀਂ ਕਰਨੇ ਕਿ ਮਤਲਬ ਕਿ ਤੁਸੀਂ ਕਿਸੇ ਨੂੰ ਵੀ ਕਹੋ ਕਿ ਤੁਸੀਂ ਸ਼ੁਰੂ ਕਰ ਲਓ, ਇੰਜ ਨਹੀਂ ਹੈ। ਠੀਕ ਆ। ਤੇ ਮੈਨੂੰ ਅਲੀ ਇਦਾਂ ਲੱਗਦਾ ਹੈ ਕੁਝ ਮਤਲਬ ਲੋਕਾਂ ਨਾਲ ਮਿਲ ਕੇ, ਬਹੁਤ ਜ਼ਿਆਦਾ ਐਕਸਪੀਰੀਅੰਸ ਤਾਂ ਨਹੀਂ ਹੈ ਮੇਰਾ, ਕਿ ਜ਼ਿਆਦਾ ਲੋਕ ਆਰਟ ਨੂੰ ਤੇ ਜਿਹੜਾ ਕਲਾਸੀਕਲ ਮਿਊਜ਼ਿਕ ਦੇ ਜਿਹੜੇ ਲੋਕ ਜ਼ਿਆਦਾ ਕਰੀਬ ਹੈ ਉਹ ਇਹਨੂੰ ਜ਼ਿਆਦਾ ਮੁਕੱਦਸ ਤੇ ਜ਼ਿਆਦਾ ਪਿਓਰ ਸਮਝਦੇ ਆ, ਸ਼ਾਇਦ ਜ਼ਿਆਦਾ ਨਿਸਬਤਨ ਦੂਸਰੇ ਲੋਕਾਂ ਦੇ ਜਿਹੜੇ ਰੈਪ ਜਾਂ ਇਦਾਂ ਦੇ ਮਿਊਜ਼ਿਕ ਟਾਈਪਸ ਨੂੰ ਜੁਆਇਨ ਕਰਦੇ ਆ। ਮੈਂ ਦੱਸਦਾ, ਹਰ ਚੀਜ਼ ਦੀ ਇੱਕ ਸੋਲ ਹੁੰਦੀ ਨਾ। ਹਾਂਜੀ। ਕਲਾਸੀਕਲ ਮਿਊਜ਼ਿਕ ਦੀ ਸੋਲ ਆ ਨਾ, ਉਹ ਹੈ ਪੱਕਾ ਗਾਣਾ, ਇੱਕ ਰੂਹ। ਅੱਛਾ, ਮਿਊਜ਼ਿਕ ਨੂੰ ਰੂਹ ਦੀ ਗਜ਼ਾ ਕਿਹਾ ਗਿਆ ਤੇ ਕਾਫੀ ਡਿਬੇਟਾਂ ਨੇ, ਕੁਝ ਲੋਕ ਮੰਨਦੇ ਕੁਝ ਨਹੀਂ ਮੰਨਦੇ, ਲੇਕਿਨ ਮੈਨੂੰ ਲੱਗਦਾ ਜਿਹੜਾ ਮਿਊਜ਼ਿਕ ਤੁਹਾਨੂੰ ਅੱਲਾ ਨਾਲ ਕਨੈਕਟ ਕਰਦੇ, ਸੁਰ ਨੇ, ਉਹਨਾਂ ਸੁਰਾਂ ਨੂੰ ਤੁਸੀਂ ਜਿਵੇਂ ਛੁਰੀ ਹੈ ਨਾ, ਮੈਂ ਮਿਸਾਲ ਇੱਕ ਗੱਲ ਕਰ ਰਿਹਾ, ਉਹਦੇ ਨਾਲ ਚਾਹੇ ਤੁਸੀਂ ਖਰਬੂਜ਼ਾ ਕੱਟ ਲਓ, ਕੋਈ ਫਰੂਟ ਕੱਟ ਲਓ, ਚਾਹੇ ਤਾਂ ਕਿਸੇ ਦਾ ਗਲਾ ਕੱਟ ਦਿਓ, ਛੁਰੀ ਬਜਾਤੇ ਖੁਦ ਉਹ ਇੱਕ ਕੁਛ ਨਹੀਂ, ਜਿੱਦਾਂ ਤੁਸੀਂ ਉਹਨੂੰ ਯੂਜ਼ ਕਰਨਾ, ਇਹਦੇ ਯੂਟਿਲਾਈਜ਼ ਤੇ ਆ। ਮਿਊਜ਼ਿਕ ਇਹ ਹੈ ਕਿ ਅਗਰ ਤੁਸੀਂ ਸੂਫੀਜ਼ਮ ਵੱਲ ਲੈ ਜਾਓ ਜਾਂ ਜਿਹੜੇ ਸੁਰ ਨੇ ਉਹ ਅਸੀਂ ਦੇਖਦੇ ਹਾਂ ਕਿ ਅਜ਼ਾਨ 'ਚ ਵੀ ਸੁਰ ਹੁੰਦੇ, ਅਸੀਂ ਸਰਕਾਰ ਦੀ ਨਾਤ ਪੜ੍ਹਦੇ ਹਾਂ। ਮੇਰਾ ਬਲਕਿ ਮੈਂ ਦੱਸਣਾ 2-3 ਜਿਹੜੇ ਕੁਐਸਚਨ ਨੇ ਉਹਦੇ ਵਿੱਚ ਆ ਗਏ ਕਿ ਮੇਰਾ ਜਿਹੜਾ ਸਟਾਰਟ ਸੀ ਸਰਕਾਰ ਦੀ ਨਾਤ ਤੋਂ। ਮੈਂ ਰਿਲੀਜੀਅਸ ਨਾਤ, ਚੁੱਕੇ ਸਾਡੇ ਆਸਟ੍ਰੇਲੀਅਨ ਦੋਸਤ ਵੀ ਨੇ, ਇੰਡੀਅਨਸ ਵੀ ਸਾਰੇ ਦੇਖ ਰਹੇ ਨੇ, ਮੈਂ ਇਸ ਲਈ ਦੱਸਣਾ ਚਾਹਾਂਗਾ ਕਿ ਸਾਡਾ ਜਿਹੜਾ ਰਿਲੀਜੀਅਸ ਇਹਦੇ 'ਚ ਪਾਰਟ ਹੈ ਨਾ, ਮੇਰਾ ਨਾਤ ਤੋਂ ਸ਼ੁਰੂ ਹੋਇਆ। ਮੈਂ ਸਰਕਾਰ ਦੀ ਨਾਤ ਹੀ ਸ਼ੁਰੂ ਤੋਂ ਪੜ੍ਹੀ
कह लो कि 2010 च आके मैं सारे गमा पा ਲਈ ट्राई किया इंडिया बॉम्बे ਲਈ ਤੇ ਸ਼ੁਕਰ ਅੱਲਾ ਦਾ ਕਿ ਮੇਰਾ ਲੇਕਿਨ ਇਹ ਮੇਰਾ ਜਿਹੜਾ ਰਿਆਜ਼ ਸੀ ਜਾਂ ਸਟਾਰਟ ਸੀ ਉਹ ਸਰਕਾਰ ਦੀ ਨਾਤ ਤੋਂ ਨਾਤ ਤੋਂ ਸਟਾਰਟ ਲਿਆ ਤੁਸੀਂ। ਅੱਛਾ ਜਦੋਂ ਤੁਸੀਂ ਨਾਤ ਪੜ੍ਹਦੇ ਹੋ ਨਾ ਜਾਂ ਤੁਸੀਂ ਇੱਕ ਸੱਚਾ ਸੁਰ ਲਾਉਂਦੇ ਹੋ ਤੇ ਤੁਸੀਂ ਤੁਹਾਡਾ ਕਨੈਕਸ਼ਨ ਉਸ ਜ਼ਾਤ ਨਾਲ ਬਣਦਾ। ਜਿਵੇਂ ਮੈਂ ਤੁਹਾਨੂੰ ਦੱਸਦਾ ਮੁਹੰਮਦ ਰਫੀ ਸਾਹਿਬ ਦਾ ਨਾਮ ਲੈ ਲਓ ਜਾਂ ਉਸ ਤੋਂ ਪਹਿਲੇ ਜਿੰਨੇ ਵੀ ਅੱਛੇ ਬਜ਼ੁਰਗ ਹੋਏ ਨੇ ਮੀਆਂ ਤਾਨਸੈਨ ਜੀ ਦਾ ਨਾਮ ਲੈ ਲਓ, ਤੁਸੀਂ ਉਹਨਾਂ ਦੇ ਬਾਰੇ ਸੁਣਦੇ ਹੋਵੋਗੇ ਕਿ ਉਹ ਗਾ ਕੇ ਗਾਉਂਦੇ ਸਨ ਤੇ ਚਿਰਾਗ ਜਲਦੇ ਸਨ, ਗਾਉਂਦੇ ਸਨ ਤੇ ਬਾਰਿਸ਼ ਹੋ ਜਾਂਦੀ ਸੀ। ਸਹੀ। ਯਾਨੀ ਇਟ ਮੀਨਸ ਕਿ ਉਹਨਾਂ ਦੀ ਅੰਦਰ ਦੀ ਪਿਓਰਿਟੀ ਸਾਡੀ ਸਿੰਗਿੰਗ ਦੇ ਨਾਲ ਸਾਡਾ ਅੰਦਰ ਪਿਓਰ ਹੋਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਦੇ 'ਚ ਆਪਣਾ ਜ਼ਮੀਰ ਆਪਣੀ ਰੂਹ ਕਿੰਨੀ ਪੁੱਟ ਕਰਦੇ ਹਾਂ। ਪੁੱਟ ਕਰਦੇ ਹਾਂ ਅਗਰ ਉਹ ਚੀਜ਼ਾਂ ਮਿਕਸ ਅਪ ਹੋ ਜਾਣ ਉਹ ਸੁਣਨ ਵਾਲਿਆਂ ਤੇ ਵੀ ਉਦਾਂ ਹੀ ਅਸਰ ਹਾਂਜੀ ਕਰਦਾ। ਤੇ ਜੇ ਤੁਸੀਂ ਬੇਹੂਦਾ ਗਾਓਗੇ ਹਾਂਜੀ। ਤੇ ਉਹਦੇ ਨਾਲ ਬੇਹੂਦਗੀ ਫੈਲੇਗੀ, ਫਹਾਸ਼ਾ ਗਾਓਗੇ ਉਹਦੇ ਨਾਲ ਫਹਾਸ਼ੀ ਫੈਲੇਗੀ ਔਰ ਬੁਰੀ ਗੱਲ ਹੈ। ਮੇਰੇ ਖਿਆਲ ਨਾਲ ਤੁਸੀਂ ਜਿੰਨਾ ਪਿਓਰ ਰਹਿ ਕੇ ਪਿਓਰ ਗਾਓਗੇ ਇਹਦੇ ਨਾਲ ਇੱਕ ਅੱਛਾ ਮੈਸੇਜ ਦਿਓਗੇ ਤੇ ਮੇਰੇ ਖਿਆਲ ਨਾਲ 뮤직 ਇੱਕ ਸਹੀ ਚੀਜ਼ ਹੈ। ਸਹੀ ਹੈ, ਇਹ ਅੱਛਾ ਹੀ ਕਨਵੇ ਕਰਦਾ ਹੈ। ਹਾਂ ਤੁਸੀਂ ਤੁਹਾਡੇ ਉਹ ਗੱਲ ਹੈ ਕਿ ਤੁਹਾਡੇ ਯੂਜ਼ ਕਰਨ ਤੇ ਆ ਕਿ ਤੁਸੀਂ ਉਹਨੂੰ ਕਿਹਦਾ ਯੂਜ਼ ਕਰਦੇ। ਸਹੀ। ਅਲੀ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਇਸ ਸ਼ੋਅ ਦਾ ਅਸੀਂ ਅੱਜ ਐਂਡ ਵੀ ਅਸੀਂ ਤੁਹਾਡੇ ਪੈਗਾਮ ਦੇ ਨਾਲ ਕਰਦੇ ਹਾਂ ਕਿ ਜਿੱਦਾਂ ਤੁਸੀਂ ਕਿਹਾ ਕਿ ਜਿਹੜਾ ਸੰਗੀਤ ਆ, ਸੰਗੀਤ ਮੈਸੇਜ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਕਨਵਰਟ ਕਰਦਾ ਜਾਂ ਕਨਵੇ ਕਰਦਾ ਆਵਾਮ ਤੱਕ, ਲੋਕਾਂ ਦੀ ਰੂਹ ਤੱਕ, ਕਿ ਸੰਗੀਤ ਹੀ ਉਹ ਸ਼ੈ ਵਾ ਜਿਹੜੀ ਤੁਹਾਨੂੰ ਅਗਰ ਤੁਸੀਂ ਸਹੀ ਚੀਜ਼ ਕੋਈ ਸਹੀ ਮੈਸੇਜ ਕਨਵੇ ਕਰਨਾ ਚਾਹੁੰਦੇ ਉਹ ਕਰ ਸਕਦੀ ਹੈ ਤੇ ਅਗਰ ਤੁਸੀਂ ਕੁਝ ਹੋਰ ਕਨਵੇ ਕਰਨਾ ਚਾਹੁੰਦੇ ਤੇ ਉਹ ਵੀ ਕਰ ਸਕਦੀ ਹੈ। ਤੇ ਹੁਣ ਅਸੀਂ ਐਂਡ ਤੇ ਅਲੀ ਦੀ ਆਵਾਜ਼ ਤੋਂ ਸੁਣਾਂਗੇ ਉਹਨਾਂ ਦਾ ਕੋਈ ਪਸੰਦੀਦਾ ਗੀਤ ਤੇ ਅੱਜ ਦੇ ਇਸ ਸ਼ੋਅ ਨੂੰ ਖਤਮ ਕਰਦੇ ਹਾਂ ਤੇ ਤੁਹਾਨੂੰ ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ, ਅੱਲਾ ਹਾਫਿਜ਼। ਇਹੋ ਖ਼ਾਬਾਂ ਵਿੱਚ ਮਿਲਦਾ ਇਸ਼ਾਰਾ ਅਸਾਂ ਹੁਣ ਵਿਛੜ ਜਾਣਾ, ਵਿਛੜ ਜਾਣਾ, ਹਾਂ ਵਿਛੜ ਜਾਣਾ, ਵਿਛੜ ਜਾਣਾ, ਹਾਏ ਵਿਛੜ ਜਾਣਾ। ਸਾਡੀਆਂ ਮੁਹੱਬਤਾਂ ਨੂੰ ਲੱਗ ਗਈਆਂ ਨਜ਼ਰਾਂ, ਹਾਏ ਸਾਡੀਆਂ ਮੁਹੱਬਤਾਂ ਨੂੰ ਲੱਗ ਗਈਆਂ ਨਜ਼ਰਾਂ, ਓਏ ਕੱਖਾਂ ਵਿੱਚ ਰੁਲ ਗਈਆਂ ਪਿਆਰ ਦੀਆਂ ਸਦਰਾਂ, ਕੱਖਾਂ ਵਿੱਚ ਰੁਲ ਗਈਆਂ ਪਿਆਰ ਦੀਆਂ ਸਦਰਾਂ, ਸਾਡੇ ਲੇਖਾਂ ਵਾਲਾ ਹਾਏ, ਸਾਡੇ ਲੇਖਾਂ ਵਾਲਾ ਟੁੱਟ ਗਿਆ ਤਾਰਾ, ਅਸਾਂ ਹੁਣ ਵਿਛੜ ਜਾਣਾ।